जिवें सिखां कोलों सब कुछ कानूनी तरीके नाल अगले खो रहे ने। ये जी भाखड़ा डैम खोलिया जी, चंडीगढ़ ते साडा हक बनदा, पंजाबी बोलदे इलाके नहीं दिंदे। हरिद्वार दे विच हर की पौड़ी वाला गुरुद्वारा जिहड़ा है, गुरुद्वारा डांगमार साहब, जगन्नाथपुरी मंगू मठ, ग्वालियर दे किले वाला गुरुद्वारा, इवें ही जिहड़ा कश्मीर दे विच मटन दा गुरुद्वारा, इन्हां बारे जां होर इहो जे 500 दे लागे चागे गुरुद्वारे आ भारत विच जिन्हां उत्ते ब्राह्मणां दा कब्जा कीता होया। तख्त सचखंड अबचल नगर हजूर साहिब आ, ਉਹਦੇ ਉੱਤੇ सरकार ਦਾ पूरा कब्जा हो गया। ਜਿਹੜਾ ਉੱਤੇ 1956 ਤੋਂ ਐਕਟ ਚੱਲ ਰਿਹਾ ਸੀ ਉਹਨੂੰ ਪਾਸੇ ਕਰਕੇ ਨਵਾਂ ਐਕਟ 2024 ਵਾਲਾ ਲਾਗੂ ਕਰ ਲਿਆ। ਏਕਨਾਥ शिंदे सरकार महाराष्ट्र ਦੀ ਜਿਹੜੀ शिव सेना वाली है, ਉਹਨੇ ਵਿਧਾਨ ਸਭਾ 'ਚ ਇੱਕ ਬਿੱਲ ਪਾਸ ਕੀਤਾ ਹੈ ਜਿਹਦੇ ਤਹਿਤ ਸੋਧ ਕਰਕੇ ਨਾਮਜ਼ਦ ਮੈਂਬਰ ਆ ਜਿਹੜੇ ਪਹਿਲਾਂ 7 ਹੁੰਦੇ ਸੀ ਹੁਣ ਉਹ 12 ਕਰ ਲਏ, ਤੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ 4 ਜਾਂਦੇ ਹੁੰਦੇ ਸੀ ਉਹ ਘਟਾ ਕੇ 2 ਕਰਤੇ ਆ। ਚੀਫ ਖਾਲਸਾ ਦੀਵਾਨ ਤੇ ਹਜੂਰੀ ਖਾਲਸਾ ਦੀਵਾਨ ਦੇ ਜਿਹੜੇ ਮੈਂਬਰ ਹੁੰਦੇ ਸੀ ਉਹ ਬਿਲਕੁਲ ਹੀ ਖਤਮ ਕਰਤਾ ਖਾਤਾ। ਜਦੋਂ ਤਾਂ ਇਹ ਗੁਲਾਮ ਹੁੰਦੇ ਆ ਉਦੋਂ ਤਾਂ ਪੈਰ ਫੜ ਕੇ ਬਹਿ ਜਾਂਦੇ ਆ ਵੀ ਅਸੀਂ ਤਾਂ ਜੀ ਗਰੀਬ ਮਸਕੀਨ, ਸਾਡੀ ਰਾਖੀ ਕਰੋ ਜੀ, ਸਾਡੇ ਤਿਲਕ ਜਨੇਊ, ਸਾਡੀਆਂ ਜਨਾਨੀਆਂ ਬਚਾਓ ਜੀ। 1947 ਤੋਂ ਬਾਅਦ ਜਿਹੜਾ ਲੋਕਤੰਤਰ ਵਾਲਾ ਸਿਆਪਾ ਗਲ 'ਚ ਪਾਇਆ ਆਪਾਂ ਚੱਕ ਕੇ, ਆਪਾਂ ਨੂੰ ਇਹ ਅਕਲ ਹੀ ਨਹੀਂ ਆਈ ਵੀ ਬਹੁ ਗਿਣਤੀ ਦਾ ਰਾਜ ਆ ਜਿਹੜਾ, ਅਗਲਿਆਂ ਦੇ ਕੋਲੇ ਵੋਟਾਂ ਜ਼ਿਆਦਾ ਨੇ ਤਾਂ ਰਾਜ ਤਾਂ ਉਹਨਾਂ ਦਾ ਹੀ ਰਹਿਣਾ ਸਦਾ। ਚੰਗੀ ਤਰ੍ਹਾਂ ਚੇਤੇ ਕਰੋ ਕਿ ਆਪਾਂ ਨੂੰ ਮਿਸਟਰ ਜਨਾਹ ਕੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਤੁਹਾਨੂੰ ਅਸਲੀ ਹਿੰਦੂ ਉਦੋਂ ਦਿਖਣਗੇ ਜਦੋਂ ਇਹਨਾਂ ਕੋਲੇ ਰਾਜ ਦੀ ਤਾਕਤ ਹੋਊ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਤੇ ਪੰਜਾਬ ਉੱਤੇ ਦਿੱਲੀ ਦਰਬਾਰ ਵੱਲੋਂ ਜਿਹੜੇ ਹਮਲੇ ਹੋ ਰਹੇ ਆ, ਖਾਸ ਤੌਰ ਤੇ ਜਿਵੇਂ ਸਿੱਖਾਂ ਕੋਲੋਂ ਸਭ ਕੁਝ ਕਾਨੂੰਨੀ ਤਰੀਕੇ ਨਾਲ ਅਗਲੇ ਖੋ ਰਹੇ ਨੇ ਤੇ ਗੈਰ ਕਾਨੂੰਨੀ ਕੰਮ ਕਰ ਰਹੇ ਨੇ, ਉਹਦੇ ਬਾਰੇ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਆ ਕਿ ਜੀ ਭਾਖੜਾ ਡੈਮ ਖੋਲਿਆ ਜੀ, ਚੰਡੀਗੜ੍ਹ ਤੇ ਸਾਡਾ ਹੱਕ ਬਣਦਾ, ਪੰਜਾਬੀ ਬੋਲਦੇ ਇਲਾਕੇ ਨਹੀਂ ਦਿੰਦੇ। ਪਰ ਜਿਹੜਾ ਕੁਝ ਪਹਿਲਾਂ ਖੋਇਆ ਹੋਇਆ ਉਹ ਤਾਂ ਖੋਇਆ ਹੀ ਹੋਇਆ ਤੇ ਹੋਰ ਵੀ ਬੜਾ ਕੁਝ ਪੰਥ ਕੋਲੋਂ ਖੋਇਆ ਜਾ ਰਿਹਾ। ਅਕਸਰ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ 500 ਤੋਂ ਵੱਧ ਗੁਰਦੁਆਰਿਆਂ ਦੀ ਗੱਲ ਵੀ ਕਰਦੇ ਰਹਿੰਦੇ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਿੰਦੂ ਤਵੀਆਂ ਨੇ ਖੋਹ ਲਏ। ਜਿਹੜੇ ਵੱਡੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਬਾਰੇ ਤਾਂ ਚਰਚਾ ਵੀ ਚੱਲਦੀ ਰਹਿੰਦੀ ਆ। ਅਕਸਰ ਹੀ ਹਰਿਦੁਆਰ ਦੇ ਵਿੱਚ ਹਰ ਕੀ ਪੌੜੀ ਵਾਲਾ ਗੁਰਦੁਆਰਾ ਜਿਹੜਾ ਹੈ ਉਹ ਵਾਪਸ ਲੈਣ ਲਈ ਕੋਈ ਨਾ ਕੋਈ ਸਿੱਖ ਜਥੇਬੰਦੀ ਜਾਂ ਕੋਈ ਆਗੂ ਉਪਰਾਲੇ ਵੀ ਕਰਦਾ ਰਹਿੰਦਾ ਹੈ। ਪਰ ਗੁਰਦੁਆਰਾ ਡਾਂਗਮਾਰ ਸਾਹਿਬ, ਜਗਨਨਾਥਪੁਰੀ ਮੰਗੂ ਮੱਠ, ग्वालियर दे किले वाला गुरुद्वारा, इवें ही जिहड़ा कश्मीर दे विच मटन दा गुरुद्वारा, इन्हां बारे जां होर इहो जे 500 दे लागे चागे गुरुद्वारे आ भारत विच जिन्हां उत्ते ब्राह्मणां दा कब्जा कीता होया ते सिख जिहड़े आ ओह उन्हां दा अजे पूरी तरह उन्हां नूं पता भी है नहीं। थोड़े दिन ही होए ने अखबारां दे विच आपां खबर पढ़ी सी उत्तर प्रदेश दे आजमगढ़ दे गुरुद्वारा श्री गुरु नानक दरबार बिठल घाट की जमीन है जिहड़ी ਉਹਦੇ ਉੱਤੇ कब्जा जिहड़ा हैगा ਉਹ हिंदू तवियां ने कर लिया। इवें ही एक होर जिहड़ा गुरुद्वारा ਉਹਦੇ बारे मैंबर पार्लीमेंट बीजेपी का जिहड़ा गौंडा का संसद मैंबर आ कीर्ति वर्धन राजा भईया, ਉਹਦੇ ਉੱਤੇ मुकदमा दर्ज होया भी ਉਹਨੇ मानकपुर के गुरुद्वारे के उत्ते कब्जा किया है। तो पंजाब तो बाहर ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਉੱਤੇ ਲਗਾਤਾਰ ਬਾਹਮਣਾਂ ਦੇ ਕਬਜ਼ੇ ਹੋ ਰਹੇ ਨੇ। ਕੁੱਟਮਾਰ ਕਰਕੇ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਉਹਨਾਂ ਉੱਤੇ ਕਾਬਜ ਬੈਠੇ ਜਾਂ ਪ੍ਰਬੰਧਕਾਂ ਨੂੰ ਉੱਥੋਂ ਭਜਾ ਦਿੱਤਾ ਜਾਂਦਾ। ਸੋ ਇਹ ਜਿਹੜਾ ਕੁਝ ਸਾਰਾ ਚੱਲ ਰਿਹਾ ਇਹਦੇ ਬਾਰੇ ਅੱਜ ਇੱਕ ਹੋਰ ਖਬਰ ਬੰਬ ਵਾਂਗੂ ਡਿੱਗੀ ਹੈ ਵੀ ਜਿਹੜਾ ਤਖਤ ਸ੍ਰੀ ਹਜੂਰ ਸਾਹਿਬ ਆ, तख्त सचखंड अबचल नगर हजूर साहिब आ,
ਉਹਦੇ ਉੱਤੇ ਸਰਕਾਰ ਦਾ ਪੂਰਾ ਕਬਜ਼ਾ ਹੋ ਗਿਆ। ਜਿਹੜਾ ਉੱਤੇ 1956 ਤੋਂ ਐਕਟ ਚੱਲ ਰਿਹਾ ਸੀ ਉਹਨੂੰ ਪਾਸੇ ਕਰਕੇ ਨਵਾਂ ਐਕਟ 2024 ਵਾਲਾ ਲਾਗੂ ਕਰ ਲਿਆ। ਜਾਣੀ ਕਿ ਮਹਾਰਾਸ਼ਟਰ ਸਰਕਾਰ ਨੇ ਕਾਨੂੰਨ ਦੇ ਰਾਹੀਂ ਕਬਜ਼ਾ ਕਰ ਲਿਆ। ਬੜਾ ਫਰਕ ਹੁੰਦਾ ਕਾਨੂੰਨ ਦੇ ਰਾਜ ਦਾ ਤੇ ਕਾਨੂੰਨ ਰਾਹੀਂ ਰਾਜ ਦਾ। ਇਹ ਕਾਨੂੰਨ ਰਾਹੀਂ ਅਗਲਿਆਂ ਨੇ ਕਾਨੂੰਨ ਹੀ ਉਹ ਬਣਾ ਲਿਆ ਜਿਹਦੇ ਨਾਲ ਇਹਨਾਂ ਦਾ ਕਬਜ਼ਾ ਜਿਹੜਾ ਉਹ ਪੂਰਾ ਹੁੰਦਾ ਹੋਵੇ। ਅੱਜ ਸਵੇਰ ਤੋਂ ਹੀ ਇਹ ਖਬਰ ਜਦੋਂ ਤੋਂ ਆਈ ਹੈ ਸਿੱਖ ਸਭਾ 'ਚ ਖਲਬਲੀ ਮੱਚੀ ਹੋਈ ਹੈ। ਤੋ ਖਬਰ ਅੱਜ ਜਿਹੜੀ ਆ ਉਹ ਇਹ ਹੈ ਬਈ ਸਿੱਖ ਗੁਰਧਾਮਾਂ ਉੱਤੇ ਸਰਕਾਰੀ ਕਬਜ਼ਿਆਂ ਦੀ ਕੜੀ 'ਚ ਇੱਕ ਨਵਾਂ ਅਧਿਆਇ ਜੁੜਿਆ। ਏਕਨਾਥ ਸ਼ਿੰਦੇ ਸਰਕਾਰ ਮਹਾਰਾਸ਼ਟਰ ਦੀ ਜਿਹੜੀ ਸ਼ਿਵ ਸੈਨਾ ਵਾਲੀ ਹੈ ਉਹਨੇ ਵਿਧਾਨ ਸਭਾ 'ਚ ਇੱਕ ਬਿੱਲ ਪਾਸ ਕੀਤਾ ਹੈ ਜਿਹਦੇ ਤਹਿਤ ਸੋਧ ਕਰਕੇ ਨਾਮਜ਼ਦ ਮੈਂਬਰ ਆ ਜਿਹੜੇ ਪਹਿਲਾਂ 7 ਹੁੰਦੇ ਸੀ ਹੁਣ ਉਹ 12 ਕਰ ਲਏ। ਜਾਣੀ ਕਿ ਉੱਥੇ ਸਰਕਾਰ ਨੇ 7 ਮੈਂਬਰ ਨਾਮਜ਼ਦ ਕਰਨੇ ਹੁੰਦੇ ਸੀ ਹੁਣ 12 ਕਰ ਲਏ ਆ। ਤੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ 4 ਜਾਂਦੇ ਹੁੰਦੇ ਸੀ ਉਹ ਘਟਾ ਕੇ 2 ਕਰਤੇ ਆ। ਤੇ ਚੀਫ ਖਾਲਸਾ ਦੀਵਾਨ ਤੇ ਹਜ਼ੂਰੀ ਖਾਲਸਾ ਦੀਵਾਨ ਦੇ ਜਿਹੜੇ ਮੈਂਬਰ ਹੁੰਦੇ ਸੀ ਉਹ ਬਿਲਕੁਲ ਹੀ ਖਤਮ ਕਰਤਾ ਖਾਤਾ। ਸੋ ਨਵੇਂ ਬਿੱਲ ਦੇ ਮੁਤਾਬਕ ਜਿਹੜੇ 17 ਮੈਂਬਰੀ ਬੋਰਡ ਹੈ ਉਹਦੇ ਵਿੱਚ ਸਰਕਾਰ ਵੱਲੋਂ 12 ਤੇ 3 ਮੈਂਬਰ ਚੋਣ ਜਿੱਤ ਕੇ ਆਉਣਗੇ ਤੇ 2 ਮੈਂਬਰ ਸ਼੍ਰੋਮਣੀ ਕਮੇਟੀ ਵਾਲੇ। ਜਾਣੀ ਕਿ ਹੁਣ ਉੱਥੇ ਸਰਕਾਰ ਦੇ 12 ਮੈਂਬਰਾਂ ਦੇ ਰਾਹੀਂ ਮਹਾਰਾਸ਼ਟਰ ਸਰਕਾਰ ਦੀ ਚੱਲਿਆ ਕਰੂਗੀ ਹਰ ਗੱਲ ਦੇ ਵਿੱਚ। ਤੇ ਇਹ ਜਿਹੜਾ ਨਵਾਂ ਉਹਨਾਂ ਨੇ ਸਿਸਟਮ ਖੜਾ ਕੀਤਾ ਉਹ ਤੋਂ ਬਾਅਦ ਵਿੱਚ ਰੌਲਾ ਰੱਪਾ ਪੈ ਰਿਹਾ ਪੰਥ ਵਿੱਚ ਪਰ ਸੁਣਵਾਈ ਕੋਈ ਨਹੀਂ ਹੋਣੀ ਕਿਉਂਕਿ ਪਹਿਲਾਂ ਪਿਛਲੇ 60-70 ਸਾਲਾਂ ਦੇ ਵਿੱਚ ਇਹੀ ਕੁਝ ਭਾਰਤ ਵਿੱਚ ਸਿੱਖਾਂ ਨਾਲ ਹੋ ਰਿਹਾ। ਤੇ ਇਸ ਗੱਲ ਦੇ ਲਈ ਆਪਾਂ ਚੰਗੀ ਤਰ੍ਹਾਂ ਚੇਤੇ ਕਰੋ ਕਿ ਆਪਾਂ ਨੂੰ ਮਿਸਟਰ ਜਨਾਹ ਕੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ। ਤੁਹਾਨੂੰ ਅਸਲੀ ਹਿੰਦੂ ਉਦੋਂ ਦਿਖਣਗੇ ਜਦੋਂ ਇਹਨਾਂ ਕੋਲੇ ਰਾਜ ਦੀ ਤਾਕਤ ਹੋਊਗੀ। ਜਦੋਂ ਤਾਂ ਇਹ ਗੁਲਾਮ ਹੁੰਦੇ ਆ ਉਦੋਂ ਤਾਂ ਪੈਰ ਫੜ ਕੇ ਬਹਿ ਜਾਂਦੇ ਆ ਵੀ ਅਸੀਂ ਤਾਂ ਜੀ ਗਰੀਬ ਮਸਕੀਨ ਸਾਡੀ ਰਾਖੀ ਕਰੋ ਜੀ, ਸਾਡੇ ਤਿਲਕ ਜਨੇਊ ਸਾਡੀਆਂ ਜਨਾਨੀਆਂ ਬਚਾਓ ਜੀ। ਤੇ ਜਦੋਂ ਅਗਲਿਆਂ ਕੋਲੇ ਰਾਜ ਦੀ ਤਾਕਤ ਆ ਗਈ ਆ ਖਾਸ ਤੌਰ ਤੇ 1947 ਤੋਂ ਬਾਅਦ ਜਿਹੜਾ ਲੋਕਤੰਤਰ ਵਾਲਾ ਸਿਆਪਾ ਗਲ 'ਚ ਪਾਇਆ ਆਪਾਂ ਚੱਕ ਕੇ, ਆਪਾਂ ਨੂੰ ਇਹ ਅਕਲ ਹੀ ਨਹੀਂ ਆਈ ਵੀ ਬਹੁ ਗਿਣਤੀ ਦਾ ਰਾਜ ਆ ਜਿਹੜਾ ਅਗਲਿਆਂ ਦੇ ਕੋਲੇ ਵੋਟਾਂ ਜ਼ਿਆਦਾ ਨੇ ਤਾਂ ਰਾਜ ਤਾਂ ਉਹਨਾਂ ਦਾ ਹੀ ਰਹਿਣਾ ਸਦਾ। ਆ ਪੰਜਾਬ ਦੇ ਵਿੱਚ 13 MP ਨੇ, ਇਹ 13 MP ਜਿਹੜੇ ਨੇ ਇਹਨਾਂ ਦੀ ਅਗਲਿਆਂ ਨੂੰ ਲੋੜ ਹੀ ਨਹੀਂ। ਇਹਨਾਂ ਦਿਨਾਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਵੋਟਾਂ ਦੇ ਲਈ BJP ਵਾਲੇ ਹਰਲ ਕਰਦੇ ਫਿਰਦੇ ਆ, ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ। ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤਾ ਜ਼ਿਆਦਾ ਆਪਾਂ ਦੇਖ ਨਹੀਂ ਪਾ ਰਹੇ ਵੀ ਇੱਥੇ ਉਹਨਾਂ ਨੂੰ ਕੋਈ ਬਹੁਤੀ ਚਿੰਤਾ ਹੋਵੇ। ਉਹ ਕਹਿੰਦੇ ਪੰਜਾਬ ਵਾਲੇ 13 ਦੇ 13 ਜਿਹੜੇ ਨੇ ਇਹ ਆਪਸ ਵਿੱਚ ਹੀ ਜੋ ਮਰਜ਼ੀ ਕਰੀ ਕੁਰੀ ਜਾਣ, ਇਹਨਾਂ ਦਾ ਸਾਨੂੰ ਕੋਈ ਬਹੁਤੀ ਲੋੜ ਨਹੀਂ। ਮੁਲਕ ਦੇ ਵਿੱਚੋਂ ਹਿੰਦੂਆਂ ਦੀਆਂ ਵੋਟਾਂ ਦੇਸ਼ ਭਗਤੀ ਦੇ ਨਾਂ ਤੇ ਭੜਕਾਉਣ ਦੇ ਲਈ ਉਹ ਕੋਈ ਜਿਵੇਂ ਪਿਛਲੇ ਵਾਰੀ ਵੋਟਾਂ ਮੌਕੇ ਇੱਥੇ ਕਸ਼ਮੀਰ ਦੇ ਵਿੱਚ ਇੱਕ ਬੜੀ ਖਤਰਨਾਕ ਵਾਰਦਾਤ ਹੋ ਗਈ ਵੋਟਾਂ ਮੌਕੇ। ਬਈ ਉੱਥੇ ਫੌਜੀ ਜਾਂਦੇ ਸੀ, ਬਲਾਸਟ ਹੋ ਗਿਆ ਤੇ ਉਹਦੇ ਨਾਲ ਸਾਰੀ ਦੁਨੀਆ 'ਚ ਹਲਚਲ ਮਚ ਗਈ ਤੇ ਅਗਲਿਆਂ ਨੇ ਵੋਟਾਂ ਲੈ ਕੇ ਮੁੜ ਕੇ ਕਹਿਤਾ ਜੀ ਬਸ ਜੀ ਉਹਦੀ ਜਾਂਚ ਕਰਦੇ ਆ, ਫਲਾਨਾ ਕਰਦੇ ਆ, ਉਹ ਕਰਦੇ ਆ। ਏਦਾਂ ਦਾ ਕੋਈ ਭਾਣਾ ਅਗਲੇ ਹੁਣ ਵਪਰਾ ਲੈਣਗੇ। ਕੁੱਲ ਮਿਲਾ ਕੇ ਇਸ ਮੌਕੇ BJP ਨੂੰ ਬੜੀ ਭਾਰੀ ਲੋੜ ਆ ਕਿਸੇ ਇਹੋ ਜਿਹੀ ਵਾਰਦਾਤ ਦੀ ਜਿਹਦੇ ਨਾਲ ਹਿੰਦੂ ਜਜ਼ਬਾਤ ਭੜਕਣ, ਦੇਸ਼ ਭਗਤੀ ਦੇ ਨਾਂ ਤੇ ਸਿੱਖਾਂ ਦੀਆਂ ਜਾਂ ਹੋਰਾਂ ਦੀਆਂ ਵੋਟਾਂ ਜਿੰਨੀਆਂ ਕਿ ਜੇਬ 'ਚ ਪੈ ਸਕਣ ਓਨਾ ਹੀ ਵਧੀਆ। ਪੰਜਾਬ ਦੇ ਵਿੱਚ ਵੀ ਇੱਥੇ ਬਹੁਤ ਤਰੀਕੇ ਨਾਲ ਲੋਕਾਂ ਦੇ ਵਿੱਚ ਸੇਧ ਦਾ ਤੱਕੜਾ ਗੱਡਿਆ ਜਾ ਰਿਹਾ। ਕਦੇ ਹਿੰਦੂ ਜਜ਼ਬਾਤ ਨੂੰ ਭੜਕਾਉਣ ਲਈ ਖੇਡਾਂ ਖੇਡੀਆਂ ਜਾ ਰਹੀਆਂ ਨੇ। ਆ ਤੁਸੀਂ ਪਿਛਲੇ ਦਿਨੇ ਸੁਣਿਆ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਗੱਲ ਦੇ ਬਹਾਨੇ ਇੱਥੇ ਪੂਰਾ ਰੰਡੀ ਰੋਣਾ ਪਾਇਆ ਗਿਆ ਜਿਵੇਂ ਸਿੱਖਾਂ ਨੇ ਦਰਗਾਣੇ ਮੰਦਰ ਨੂੰ ਪੂਰੀ ਤਰ੍ਹਾਂ ਨੇਸਤਾ ਨਾਬੂਦ ਕਰਤਾ ਹੋਵੇ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਐਵੇਂ ਆਪਦੇ ਕੋਲੋਂ ਹੀ ਸਾਨੂੰ ਧਮਕੀ ਦੇਤੀ ਜੀ, ਸਾਨੂੰ ਫਲਾਨਾ ਕਰਤਾ ਜੀ। ਕੁੱਲ ਮਿਲਾ ਕੇ ਉਹ ਇਹ ਸੀ ਵੀ ਹਿੰਦੂ ਜਜ਼ਬਾਤ ਭੜਕਾਏ ਜਾਣ ਵੀ ਦੇਖ ਲਓ ਨਹੀਂ ਤਾਂ ਤੁਹਾਨੂੰ ਇਹ ਸਿੱਖ ਜਿਹੜੇ ਆ ਬਹੁਤ ਤੰਗ ਕਰਨਗੇ, ਇਹ ਤਾਂ ਤੁਹਾਨੂੰ ਅਸੀਂ ਬਚਾ ਸਕਦੇ ਹਾਂ। ਹਿੰਦੂ ਤਵੀਆਂ ਦੀ ਇਹ ਚਾਲ ਆ ਜਿਹੜੀ
ये आने वाले दिनों के विच कोई बड़ा कांड जिहड़ा हैगा ओह इशारा दे रही है भी करनगे। ते नाल दी नाल गल इह भी है बई आ जिहड़ा पिछले 15-20 दिन तो एक धूतकड़ा चलिया है सोशल मीडिया ते वरतण वाले सारे जानते आ, जात पात दे नां दे उत्ते कुछ बंदे तां काश्तकार बरादरी किसानी दे वल्लों दूजियां बरादरियां नूं गंद वगदे आ, गालां कढदे आ ते लगातार ये काम चल रहा। दूजे पासे कुछ शेड्यूल्ड कास्ट कहाउण वाले इहो जे लोग ने जिहड़े उन्हां नालों भी वध गंद वगदे आ, गालां कढदे आ। कुल मिला के सिख सफा दे विच जात दे आधार दे उत्ते पूरी तरह काटो कलेश छेड़न दे ये जिहड़े खेड खेडे जा रहे ने। एक पासे अपनी गुरमत का संदेश आ, हुक्म आ, जिहदे विच जात वरण की वंड नूं कोई थां नहीं है ते साडा इतिहास सानूं पूरी तरह इस गल तो निर्लेप करदा कि आपां इहो ਜਿਹੇ ਚੱਕਰਾਂ ਦੇ ਵਿੱਚ नहीं है जात का अपमान करना ਜਾਂ जात ਦੇ ਨਾਂ ਤੇ ਹੀਣਾ ਪਾਣ। ਇਹ ਦੋਨੇ ਹੀ ਗੱਲਾਂ ਸਾਡੇ ਹਿੱਸੇ ਨਹੀਂ ਆਈਆਂ ਤੇ ਜਿਨ੍ਹਾਂ ਦੇ ਹਿੱਸੇ ਆਈਆਂ ਨੇ ਉਹਨਾਂ ਦੇ ਵਿੱਚ ਤਾਂ ਹਿੰਦੂ ਧਰਮ ਦੇ ਵਿੱਚ ਹਿੰਦੂ ਸਮਾਜ ਦੇ ਵਿੱਚ ਤਾਂ ਇਸ ਮਸਲੇ ਤੇ ਕਦੇ ਆਪਾਂ ਦੇਖਿਆ ਨਹੀਂ। ਆ ਜਿਹੜਾ ਹੁਣ ਚੱਲ ਕੇ ਹਟਿਆ ਰਮਾਇਣ ਵਾਲਾ ਰਾਮਚੰਦਰ ਵਾਲਾ ਪ੍ਰਸੰਗ ਕਿੰਨੀ ਕੁ ਗੱਲ ਛਿੜੀ ਆ ਵੀ ਸੁਭੂਕ ਰਿਸ਼ੀ ਦਾ ਗਾਟਾ ਲਾਤਾ ਸੀ। ਭਾਰਤ ਵਿੱਚ ਜਿਹੜਾ ਹੈਗਾ ਉੱਚ ਜਾਤੀ ਹਿੰਦੂ ਸਵਰਨ ਜਾਤ ਦਾ ਰਾਜ ਭਾਗ ਕਾਇਮ ਕਰਨ ਦੇ ਲਈ ਬਾਕੀਆਂ ਨੂੰ ਜਿਵੇਂ ਡੱਕਰਿਆ ਜਾ ਰਿਹਾ, ਕਿੰਨਾ ਕੁ ਰੌਲਾ ਪੈਂਦਾ? ਨਹੀਂ ਪੈਂਦਾ। ਪਰ ਸਾਡੇ ਇੱਥੇ ਗੱਲ ਹੈ ਨਹੀਂ ਗੀ ਤੇ ਉਹ ਬੇਕਾਰ ਜੀ ਇੱਕ ਗੱਲ ਛੇੜ ਕੇ ਸਾਡੇ ਪੰਜਾਬ 'ਚ ਪੰਥ 'ਚ ਇਹ ਗੱਲ ਬਣਾਈ ਜਾ ਰਹੀ ਆ ਕਿ ਜਿਵੇਂ ਪਤਾ ਨਹੀਂ ਇੱਥੇ ਜਿਹੜੇ ਸ਼ੈਡਿਊਲਡ ਕਾਸਟ ਨੇ ਉਹਨਾਂ ਤੇ ਕਿੱਡਾ ਕੁ ਜ਼ੁਲਮ ਹੁੰਦਾ। ਆਪਾਂ ਚਲੋ ਇਹਦੇ ਤੇ ਅੱਗੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ, पर अज जिहड़ा साडा मुख फोकस आ वो ये है कि साडे गुरधामां दे उत्ते साडे प्रबंधकी अदारियां दे उत्ते जिस तरीके नाल हिंदू तवियां दे कब्जे हो रहे ने, आपां नूं पता कि दिल्ली सिख गुरद्वारा प्रबंधक कमेटी इस वेले कहण नूं ही सिखां दे कोल आ, वो बीजेपी दे कोल ते आ जिहड़ा तख्त श्री हजूर साहिब दा बोर्ड दा प्रबंध है ये पहला भी बहुत हद तक साडे हथ विच नहीं सी, पर चलो चली जांदा सी। इवें हुण पटना साहिब दा भी किसी दिन स्यापा गाल अपने पऊगा ते श्रोमणी गुरद्वारा प्रबंधक कमेटी दे उत्ते काबज बादल किया ने जो चक्रव्यूह जो खेडां खेडियां ओहदा नतीजा की निकलिया कि हरियाणे दे विच वक्खरी कमेटी बन के रह गई। हुण जिहड़ी इह हरियाणे तो बाद श्रोमणी गुरद्वारा प्रबंधक कमेटी किड्डी क श्रोमणी रह गई है आपां नूं सब नूं पता ते इहदा अधिकार इहदा प्रभाव दिनों दिन इहदी ग्रिप घटदी जा रही आ। कोई वेला सी जदों श्रोमणी कमेटी दे प्रधान दी प्रेस कानफ्रेंस दी खबर हुंदी सी ना भी कल उहने प्रेस कानफ्रेंस करनी है तां दिल्ली तक धुड़तड़ियां आउंदियां सी भी पता नहीं की ऐलान कर देना ते हुण किड्डी भी वड्डी वो गल कर लवे कोई प्रधान दी शान नहीं, कोई प्रधान दी टौर नहीं। वो प्रधान जिन्हों कहंदे सी भी पोप दे बराबर आ साडे लई इत्थे डीसी दफ्तरां दे विच खड़ा करता लिया के उहनूं बादलां ने। बादल किया ने आपदे तप ते जदों राज भाग आया इन्हां दा जिवें आ शंकराचार्य रोलिया ना हुण चारे शंकराचार्य राम मंदिर वाले मसले ते इन्हां ने पुछे नहीं, साडे सामणे आ मोदी हुणां ने आपदे नकली बंदियां राही डंग सार ले। तो इवें ही आपदे राज भाग दौरान बादल परिवार ने जथेदारां नूं सिख संस्थावां दे अहुदेदारां नूं सिख संस्थावां नूं जिन्ने नीवें पद्धर ते लिया के सुट दिता है। हुण पंथ लई सिखां लई आपदे तौर ते कहण नूं अपने कोले बड़ा उन्हां दा सत्कार आ, पर हकीकत कुछ होर बनती जा रही है ते आपां सारे झूठ बोलते हैं कि जी बड़ी बल्ले बल्ले आ बड़ी चढ़त वा। जे चढ़त हुंदी तां दिल्ली वालियां दी जुरत नहीं सी पैनी। आ जिहड़ी जुरत पई आ ना अज हजूर साहिब वाले मसले ते बड़े बयान आए ने। अब मैं हरजिंदर सिंह धामी साहब दा बयान प्रधान साहब दा जे पढ़ा कहंदे जी तख्त श्री हजूर साहिब नादेड़ गुरुद्वारा बोर्ड विच सिख जथेबंदियां दे मैंबरां दी गिणती सीमित करन दी कार्रवाई बहुत निंदणयोग। महाराष्ट्र सरकार दा यह फैसला सिख मामलिਆਂ विच सिद्धी दखल अंदाजी है। गुरुद्वारा बोर्ड विच सरकारी नामजद मैंबरां दी गिणती वधाउण दा फैसला
सिख गुरुद्वारियां उत्ते सीधा कब्जा करन दी कार्रवाई है। हुण इस बयान तो बाद की जिन्हां ने कब्जा किया वो मिन्नतां करदे फिरनगे भी मतलब सातों हो गई गलती जी, असीं कित्थे पंगा लै बैठे। आ बयान दागता इहो जिहा बयान कल नूं सुखबीर बादल का भी लिख के उहदे सलाहकारां ने दे देना, वो दे दूगा। किसी वेले अकाली दल जदों असली अकाली दल हुंदा सी, ਆਪਾਂ ਦਿੱਲੀ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣਵਾਉਣ ਦਾ ਲਈ ਸੰਘਰਸ਼ ਕੀਤਾ ਤੇ ਕਾਮਯਾਬ ਹੋਏ। ਅੱਜ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਜਿੱਥੇ ਲਿਆ ਕੇ ਸੁੱਟ ਦਿੱਤਾ ਹੈ, ਉੱਥੇ ਕੋਈ ਉਹਦੀ ਉਹੋ ਜਿਹੀ ਸ਼ਾਨ ਕੋਈ ਦਿੱਖ ਤਾਂ ਰਹੀ ਨਹੀਂ ਹੋਈ। ਇਸ ਕਰਕੇ ਅੱਜ ਜਦੋਂ ਇਹ ਤਾਂ ਬਣਾਉਂਦੇ ਫਿਰਦੇ ਆ ਪੰਜਾਬ ਬਚਾਓ ਯਾਤਰਾ ਕੱਢਦੇ ਫਿਰਦੇ ਵੀ ਪੰਜਾਬ ਨੂੰ ਬਚਾਉਣਾ। ਕਿਸੇ ਵੇਲੇ ਅਕਾਲੀ ਦਲ ਦਾ ਮੁੱਖ ਫਰਜ਼ ਹੁੰਦਾ ਸੀ ਪੰਥ ਨੂੰ ਬਚਾਉਣਾ, ਪੰਥ ਖਤਰੇ 'ਚ ਆ, ਪੰਥ ਲਈ ਲੜਨਾ। ਤੇ ਪੰਥ ਲਈ ਜਦੋਂ ਲੜਦੇ ਸੀ ਪੰਜਾਬ ਦੀਆਂ ਵੋਟਾਂ ਪੰਜਾਬ ਦੇ ਲੋਕ ਵੈਸੇ ਹੀ ਪਾ ਦਿੰਦੇ ਸੀ। ਹੁਣ ਇਹਨਾਂ ਨੂੰ ਫਿਕਰ ਪੰਥ ਦਾ ਨਹੀਂ ਹੈ, ਹੁਣ ਇਹਨਾਂ ਨੂੰ ਫਿਕਰ ਪੰਜਾਬ ਦਾ ਹੈ ਕਿ ਪੰਜਾਬ ਬਚਾਓ ਯਾਤਰਾ। 1984 ਦੇ ਘੱਲੂਘਾਰੇ ਤੋਂ ਬਾਅਦ ਕਹਿੰਦੇ ਸਰਦਾਰ ਕਪੂਰ ਸਿੰਘ ਜੀ ਉਹਨਾਂ ਦੇ ਕੋਲ ਚਲੇ ਗਏ ਇਹ ਲੀਡਰ, ਬਾਦਲ ਹੋਣੀ, ਟੌੜੇ ਹੋਣੀ, ਤਲਵੰਡੀ ਹੋਣੀ, ਇਹ ਸਾਰੇ ਬਰਨਾਲਾ ਵੀ ਸੀ। ਕਹਿੰਦੇ ਜੀ ਹੁਣ ਕੀ ਕਰੀਏ। ਉਹਨਾਂ ਨੇ ਜੇਬ ਚੋਂ ਪੈਸੇ ਕੱਢੇ ਤੇ ਰੱਸਾ ਕਹਿੰਦੇ ਲੈ ਆਓ, ਉਹ ਸਾਹਮਣੇ ਜਿਹੜਾ ਜਾਮਣ ਦਾ ਦਰਖਤ ਆ ਉਹਦੇ ਨਾਲ ਫਾਹਾ ਲੈ ਲਓ, ਪੰਥ ਬਚ ਜੂਗਾ, ਪੰਜਾਬ ਬਚ ਜੂਗਾ। ਸੋ ਅੱਜ ਵੀ ਅਸਲ ਵਿੱਚ ਪੰਜਾਬ ਨੂੰ ਬਚਾਉਣ ਲਈ ਨਿਕਲੇ ਹੋਏ ਇਹ ਜਿਹੜੇ ਬਾਦਲ ਦਲੀਏ ਨੇ, ਜੇ ਕਿਤੇ ਇਹ ਫਾਹਾ ਲੈ ਲੈਣ ਅੱਜ ਜਿੰਨੇ ਵੀ ਤੁਰੇ ਫਿਰਦੇ ਆ ਤਾਂ ਸ਼ਾਇਦ ਪੰਜਾਬ ਬਚ ਜਾਵੇ, ਪੰਥ ਬਚ ਜਾਵੇ। ਇਹ ਗੱਲ ਕਿਉਂ ਕਹਿ ਰਹੇ ਆ ਵੀ ਜਦੋਂ ਤੁਹਾਡੀਆਂ ਨੀਤੀਆਂ ਗਲਤ ਨੇ, ਜਦੋਂ ਤੁਹਾਡੇ ਏਜੰਡੇ ਗਲਤ ਨੇ, ਜਦੋਂ ਤੁਹਾਡੀ ਸੋਚ ਹੀ ਗਲਤ ਆ, ਸੇਧ ਹੀ ਗਲਤ ਆ, ਤੁਹਾਡੀ ਦਿਸ਼ਾ ਹੀ ਗਲਤ ਆ, ਤਾਂ ਫੇਰ ਭਾਈ ਤੁਸੀਂ ਪੰਥ ਦਾ ਭਲਾ ਕੀ ਕਰਨਾ, ਤੁਸੀਂ ਪੰਜਾਬ ਦਾ ਕੀ ਭਲਾ ਕਰਨਾ, ਸਾਡੇ ਲਈ ਤੁਸੀਂ ਹੋਰ ਕੰਡੇ ਬੀਜ ਰਹੇ। ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਇੱਕ ਹੋਰ ਗੱਲ ਜਿਹੜੀ ਆ ਪੰਥ ਨਾਲ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦਾ। ਸਭ ਨੂੰ ਪਤਾ ਕਿ ਅਸੀਂ ਖਾਲਿਸਤਾਨ ਦੇ ਮਦਈ ਆ, ਪਰ ਅਸੀਂ ਇੰਨੇ ਜ਼ਿਆਦਾ ਅਜੀਬ ਗਰੀਬ ਕੱਟੜਵਾਦੀ ਸੋਚ ਵਾਲੇ ਨਹੀਂ, ਅਸੀਂ ਪ੍ਰੈਕਟੀਕਲ ਗੱਲ ਕਰਨ ਵਾਲੇ ਬੰਦੇ। ਮੰਨ ਲੈਨੇ ਆ ਕਿ ਬਾਦਲ ਕਿਆਂ ਨੇ ਉਹਨਾਂ ਸਮਿਆਂ ਦੇ ਵਿੱਚ ਕੁਛ ਇਹੋ ਜਿਹੇ ਕਦਮ ਚੱਕੇ, ਕੁਛ ਇਹੋ ਜਿਹੇ ਫੈਸਲੇ ਕੀਤੇ ਜਿਨ੍ਹਾਂ ਨਾਲ ਉਹਨਾਂ ਦਾ ਸਰਵਾਈਵ ਜਾਂ ਸਿੱਖਾਂ ਨੂੰ ਸੱਤਾ ਮਿਲਣੀ ਜਾਇਜ਼ ਬਣਦੀ ਸੀ, ਨਹੀਂ ਉਹ ਕੰਮ ਹੋਣਾ ਨਹੀਂ ਸੀ। ਮਤਲਬ ਮੰਨ ਲੈਨੇ ਆ ਕਿ 1994 ਦੇ ਵਿੱਚ ਅਕਾਲੀ ਦਲ ਦਾ ਭੋਗ ਪਾ ਕੇ ਬਾਦਲ ਦਲ ਬਣਾਉਣਾ ਜਾਂ ਪੰਜਾਬੀ ਪਾਰਟੀ ਬਣਾਉਣਾ ਬਈ ਇੱਕ ਬਹੁਤ ਜ਼ਿਆਦਾ ਸੋਚੀ ਸਮਝੀ ਇੱਕ ਗੱਲ ਸੀ ਜਿਹਦੇ ਨਾਲ ਪੰਜਾਬ ਦਾ ਪੰਥ ਦਾ ਭਲਾ ਹੋਣਾ ਸੀ। ਮੰਨ ਲਈ ਗੱਲ, ਅਸੀਂ ਮੰਨ ਲੈਨੇ ਆ ਬਈ ਭਾਜਪਾ ਨੂੰ ਆਪਦਾ ਖਾਸਮ ਬਣਾਉਣਾ, ਪਤੀ ਪਤਨੀ ਵਾਲਾ ਰਿਸ਼ਤਾ ਕਹਿਣਾ ਵੀ ਬਹੁਤ ਹੀ ਜ਼ਿਆਦਾ ਨੀਤੀ ਚੋਂ ਨਿਕਲੀ ਹੋਈ ਗੱਲ ਸੀ ਤੇ ਇਹਦੇ ਨਾਲ ਕੌਮ ਦਾ ਭਲਾ ਹੋਣਾ ਸੀ। ਅਸੀਂ ਮੰਨ ਲੈਨੇ ਆ ਕਿ ਬਾਦਲ ਕਿਆਂ ਵੱਲੋਂ RSS ਦੀ ਘੋੜੀ ਬਣਨਾ ਤੇ ਖਾਕੀ ਕੱਛਾ ਪਾ ਕੇ ਕਸ਼ਹਿਰਾ ਲਾ ਕੇ, ਇਹ ਗੱਲ ਮੈਂ ਨਹੀਂ ਕਹਿ ਰਿਹਾ। ਜਿੱਦਣ ਲੁਧਿਆਣੇ 1997-98 ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿੱਥੇ RSS ਨੇ ਇਹ ਸਾਰੀ ਅਕਾਲੀ ਲੀਡਰਸ਼ਿਪ ਸੱਦੀ, ਇਹ ਸਾਰੇ ਆਏ, ਸੰਘ ਮੁਖੀ ਤੇ ਹੋਰ ਸਾਰਿਆਂ ਨੇ ਆਪਦਾ ਰੰਡੀ ਰੋਣਾ ਜਿਹੜਾ ਉਹਨਾਂ ਦਾ ਰਾਗ ਆ ਉਹ ਅਲਾਪਿਆ ਤੇ ਉੱਥੇ ਬਾਦਲ ਨੇ ਪੂਰਾ ਸਮਰਪਿਤ ਹੋਣ ਦਾ ਉੱਥੇ ਜਿਹੜਾ ਐਲਾਨ ਕੀਤਾ, ਤਕਰੀਰ ਕੀਤੀ। ਉਹ ਅਖਬਾਰਾਂ ਦੀਆਂ ਕਟੀਆਂ ਪੜ੍ਹ ਲਓ, ਉਹ ਸਾਰਾ ਕੁਝ ਦੇਖ ਕੇ ਬੰਦੇ ਨੂੰ ਸ਼ਰਮ ਆਉਂਦੀ ਆ ਕਿ ਉੱਥੇ ਇੱਕ BJP ਦਾ ਲੀਡਰ ਜਿਹੜਾ ਬਰਨਾਲੇ ਬਠਿੰਡੇ ਵਾਲੇ ਪਾਸਿਓਂ ਆਇਆ ਸੀ, ਉਹ ਕਹਿੰਦਾ ਵੀ ਸਾਨੂੰ ਕਹਿੰਦਾ ਇੱਕ ਅਕਾਲੀ ਜਥੇਦਾਰ ਵੀ ਅਸੀਂ ਆਏ ਤਾਂ ਇੱਥੇ ਕਸ਼ਹਿਰਿਆਂ ਨਾਲ ਸੀ, ਹੁਣ ਖਾਕੀ ਕੱਛੇ ਪਵਾ ਚੱਲੇ। ਮਤਲਬ ਅਸੀਂ ਹੁਣ RSS ਦੇ ਝੰਡੇ ਹੇਠ ਆ ਗਏ। ਮੰਨ ਲੈਨੇ ਆ ਅਸੀਂ ਵੀ ਇਹ ਖਾਕੀ ਕੱਛੇ ਪਾ ਕੇ ਤੁਸੀਂ ਪੰਥ ਦਾ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਸੀ। ਇਹ ਮੈਂ ਕਿਉਂ ਕਹਿ ਰਿਹਾ, ਇਹਨੂੰ ਸਮਝੋ ਕਿ ਮੰਨ ਲਓ ਕਈ ਵਾਰ ਇਉਂ ਵੀ ਖੇਡ ਖੇਡਣੀ ਪੈ ਜਾਂਦੀ ਆ ਬਈ ਦੁਸ਼ਮਣ ਨੂੰ ਭਲੇਸਾ ਦੇਣ ਲਈ
दुश्मन नूं चारे खाने चित करन लई कुछ बंदा पत्तेबाजी करदा। पत्तेबाजी 400 BC हेरा फेरी असल में तो हिंदू कवियां का सुभाव ही है। ਜਦੋਂ ਆਪਾਂ ਉਹਨਾਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ, ਉਹਨਾਂ ਦੀਆਂ ਠੱਗੀਆਂ ਠੋਰੀਆਂ ਹੀ ਸਾਰੀਆਂ ਪੜ੍ਹਨ ਨੂੰ ਮਿਲਦੀਆਂ। ਮੈਨੂੰ ਤਾਂ ਕਦੇ ਕੁਝ ਲੱਭਿਆ ਨਹੀਂ ਵਿੱਚੋਂ, ਸਭ ਕੁਝ ਇਹੀ। ਤੇ ਹੋ ਸਕਦਾ ਮੰਨ ਲੈਂਦੇ ਆ ਕਿ ਬਾਦਲ ਦਲ ਦੀ ਲੀਡਰਸ਼ਿਪ ਨੇ ਵੀ ਇਹ ਸੋਚਿਆ ਹੋਵੇ ਵੀ ਅਸੀਂ ਪੰਥ ਤੇ ਪੰਜਾਬ ਦਾ ਭਲਾ ਕਰਾਂਗੇ। ਇਹਦੇ ਲਈ ਇੱਕ ਗੱਲ ਵੀ ਸੁਣਾਈ ਜਾਂਦੀ ਹੈ ਕਿ ਜਦੋਂ ਮਾਸਟਰ ਤਾਰਾ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਬਾਦਲ ਅਕਾਲੀ ਜਿਹੜੇ ਲੀਡਰ ਸੀ ਉਹ ਚਲੇ ਗਏ ਕਾਂਗਰਸ ਵਿੱਚ। ਇੱਕ ਟਾਈਮ ਆਇਆ ਜਦੋਂ ਸਾਰੇ ਅਕਾਲੀ ਲੀਡਰ ਕਾਂਗਰਸ ਵਿੱਚ ਚਲੇ ਗਏ ਸੀ, ਮਾਸਟਰ ਤਾਰਾ ਸਿੰਘ ਇਕੱਲੇ ਰਹਿ ਗਏ। ਉਹਨਾਂ ਨੇ ਮੁੜ ਸਰਜੀਤ ਕੀਤਾ ਅਕਾਲੀ ਦਲ। ਉਸ ਮੌਕੇ ਅਕਾਲੀ ਲੀਡਰ ਕਹਿੰਦੇ ਹੁੰਦੇ ਸੀ ਅਸੀਂ ਪੰਜਾਬੀ ਸੂਬੇ ਦੀ ਬੁਨਿਆਦ ਰੱਖ ਆਏ ਆ ਕਾਂਗਰਸ ਵਿੱਚ ਜਾ ਕੇ। ਖਾਸ ਤੌਰ ਤੇ ਗਿਆਨੀ ਕਰਤਾਰ ਸਿੰਘ, ਉਹਦੇ ਬਾਰੇ ਤੇ ਹੋਰ ਕਈਆਂ ਦੇ ਬਾਰੇ ਇਹ ਗੱਲ ਚੱਲਦੀ ਆ ਵੀ ਜੇਕਰ ਉਹ ਕਾਂਗਰਸ ਵਿੱਚ ਵੀ ਗਏ ਸੀ ਤਾਂ ਪੰਜਾਬ ਦਾ ਤੇ ਪੰਥ ਦਾ ਭਲਾ ਹੀ ਕਰਕੇ ਆਏ। ਜਸਵੰਤ ਸਿੰਘ ਕਮਲ ਨੇ ਇੱਕ ਨਾਵਲ ਲਿਖਿਆ ਖੂਨ ਕੇ ਸੋਲੇ ਗਾਵੀਏ ਨਾਨਕ। ਉਹਨੇ ਸਾਰਾ ਜਿਹੜਾ ਇਹ ਇਤਿਹਾਸ ਆ ਇਹ ਉਹ ਚ ਲਿਖਿਆ ਖਾੜਕੂਬਾਦ ਤੱਕ ਦਾ। ਹਾਲਾਂਕਿ ਮੇਰੀ ਉਹਦੇ ਨਾਲ ਬਹਿਸ ਵੀ ਹੋਈ ਸੀ ਵੀ ਤੁਸੀਂ ਬਲੈਕ ਥੰਡਰ ਮੌਕੇ ਜਦੋਂ ਜੁਝਾਰੂ ਲਹਿਰ ਦਾ ਭੈੜਾ ਅਕਸ ਬਣਦਾ ਉੱਥੇ ਲਿਆ ਕੇ ਨਾਵਲ ਬੰਦ ਕੀਤਾ। ਖੈਰ ਗੱਲ ਜਿਹੜੀ ਚੱਲਦੀ ਆ ਆਪਣੀ ਉਹ ਇਹ ਹੈ ਕਿ ਜੇਕਰ 1947 ਤੋਂ ਬਾਅਦ ਹਾਲਾਤ ਕਾਬੂ ਨਹੀਂ ਆਉਂਦੇ ਸੀ, ਜੇ ਉਸ ਵੇਲੇ ਗਿਆਨੀ ਕਰਤਾਰ ਸਿੰਘ ਤੇ ਹੋਰ ਕੁਝ ਅਕਾਲੀ ਲੀਡਰ ਕਾਂਗਰਸ ਵਿੱਚ ਚਲੇ ਗਏ ਤਾਂ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਪਤਾ ਨਹੀਂ ਉਹ ਸੱਚੀ ਹੈ ਕਿ ਝੂਠੀ ਹੈ। ਕਿਹਾ ਜਾਂਦਾ ਕਿ ਉਹਨਾਂ ਨੇ ਉੱਥੇ ਜਾ ਕੇ ਵੀ ਪੰਥ ਦਾ ਪੰਜਾਬ ਦਾ ਭਲਾ ਹੀ ਕੀਤਾ। ਖਾਸ ਤੌਰ ਤੇ ਪੰਜਾਬੀ ਸੂਬਾ ਬਣਾਉਣ ਵਾਲੀ ਜਿਹੜੀ ਨੀਂਹ ਆ ਉਹ ਉੱਥੇ ਜਾ ਕੇ ਰੱਖਿਆ। ਚਲੋ ਭਾਈ ਵਧੀਆ, ਫਿਰ ਜੇ ਐ ਕੀਤਾ ਉਹਨਾਂ ਨੇ ਮੰਨ ਲਈ ਗੱਲ। ਹਾਲਾਂਕਿ ਸਾਡੀ ਤਸੱਲੀ ਤਾਂ ਕੋਈ ਨਹੀਂ, ਕਿਉਂਕਿ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ 1966 ਚ ਪੰਜਾਬੀ ਸੂਬਾ ਬਣਿਆ, ਸਰਦਾਰ ਕਪੂਰ ਸਿੰਘ ਨੇ ਜਦੋਂ ਇਹਦਾ ਪਾਰਲੀਮੈਂਟ ਚ ਵਿਰੋਧ ਕੀਤਾ ਅਕਾਲੀ ਪਾਰਟੀ ਵੱਲੋਂ ਤਾਂ ਉੱਥੇ ਸਾਰਾ ਕੁਝ ਦੱਸਿਆ ਹੀ ਆ ਵੀ ਇਹੋ ਜਿਹਾ ਨਹੀਂ ਸੀ ਅਸੀਂ ਮੰਗਦੇ। ਪਰ ਜਿਹੜਾ ਬਣਿਆ ਉਹਨੂੰ ਹੀ ਜੇ ਸਾਂਭ ਲੈਂਦੇ ਤਾਂ ਉਹਦੇ ਚ ਤਿੰਨ ਗੱਲਾਂ ਸੀ ਕਿ ਇਹ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ, ਇਹ ਰਹਿਣ ਦਿੱਤਾ ਜੀ ਆਪਾਂ, ਰਿਹਾ ਪੰਜਾਬੀ ਬੋਲਣ ਵਾਲਾ ਦਾ ਸੂਬਾ। ਬਾਜ਼ਾਰ ਚ ਨਿਕਲੋ ਮਾੜਾ ਜਿਹਾ ਹਰ ਥਾਂ ਤੇ ਹਿੰਦੀ ਬੋਲਣੀ ਪੈਂਦੀ। ਦੂਜਾ ਸੀਗਾ ਸਿੱਖ ਬਹੁ ਗਿਣਤੀ ਵਾਲਾ ਸੂਬਾ, ਉਹ ਵੀ ਨਹੀਂ ਰਿਹਾ। ਤੀਜੀ ਗੱਲ ਇਹ ਸੀ ਜਿਹੜੀ ਬਾਦਲ ਅਕਾਲੀਆਂ ਨੂੰ ਜਿਹੜੀ ਲੱਗਦੀ ਸੀ ਕਿ ਉਦੋਂ ਬਾਅਦ ਚ ਪੰਜਾਬ ਦੇ ਵਿੱਚ ਹਮੇਸ਼ਾ ਅਕਾਲੀ ਦਲ ਸੱਤਾ ਚ ਆਇਆ ਕਰੂਗਾ, ਪਰ ਇੱਥੇ ਤਾਂ ਜੇ ਸੱਤਾ ਚ ਅਕਾਲੀ ਦਲ ਨੇ ਆਉਣਾ ਤਾਂ ਬੀਜੇਪੀ ਵਾਲਿਆਂ ਨਾਲ ਸਾਂਝ ਪਾ ਕੇ ਹੀ ਆ ਸਕਦਾ। ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਪਦੇ ਸਿਰ ਤੇ ਸੱਤਾ ਦੇ ਤਾਂ ਅਗਲਿਆਂ ਦਾ ਫਿਰ ਤੁਸੀਂ ਕੀ ਵਿਗਾੜ ਲਿਆ ਜਾਂ ਤੁਸੀਂ ਕੀ ਖੱਟਿਆ, ਇਹ ਤਾਂ ਉਲਟ ਗੱਲ ਪਾ ਲਈ। ਨਾਲੇ ਤਾਂ ਆਪਦੇ ਪੰਜਾਬੀ ਬੋਲਦੇ ਇਲਾਕੇ ਗਵਾ ਲਏ, ਹਿਮਾਚਲ ਗਵਾ ਲਿਆ, ਸਾਰਾ ਹਰਿਆਣਾ, ਉਹ ਦਿੱਲੀ ਗੜਗਾਉਂ ਤੱਕ, ਪੰਜਾਬ ਫਰੀਦਾਬਾਦ ਤੱਕ ਹੁੰਦਾ ਸੀ, ਸਾਰਾ ਖਤਮ ਕਰਾ ਕੇ ਬਹਿ ਗਏ। ਇਹ ਕਿਹੋ ਜਿਹੀ ਨੀਤੀ ਹੈ ਜੀ ਜਿਹੜਾ ਹਰ ਵੇਲੇ ਗਵਾਉਣ ਤੇ ਰਹਿੰਦੇ। ਫਿਰ ਧਰਮ ਯੁੱਧ ਮੋਰਚਾ ਲਾਇਆ, ਉਹਦੇ ਵਿੱਚ ਮੁੱਖ ਜਿਹੜਾ ਏਜੰਡਾ ਜਿੱਥੋਂ ਸ਼ੁਰੂ ਹੋਇਆ ਸੀ ਉਹ ਸੀ ਕਪੂਰੀ ਨਹਿਰ ਦਾ ਮੋਰਚਾ ਵੀ SYL ਬਣ ਨਹੀਂ ਦੇਣੀ ਤੇ ਪੰਜਾਬ ਦਾ ਪਾਣੀ ਦੂਜਿਆਂ ਸੂਬਿਆਂ ਨੂੰ ਨਹੀਂ ਜਾਣ ਦੇਣਾ। ਤੇ 1985 ਚ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਮੰਨ ਕੇ ਇਹ ਆਏ ਕਿ ਪਾਣੀ ਜਾਂਦਾ ਰਹੂਗਾ, ਪਾਣੀ ਦੇਵਾਂਗੇ। ਉਹ ਸਾਰੀ ਜਿਹੜੀ ਨਹਿਰ ਬਣੀ ਆ, ਜਿਹੜੀ ਭਾਈ ਜਟਾਣੇ ਉਹਨਾਂ ਨੇ ਗੋਲੀਆਂ ਠੋਕ ਕੇ, ਭਾਈ ਲਾਭ ਸਿੰਘ ਉਹਨਾਂ ਨੇ ਅਸਾਲਟ ਦੇ ਜ਼ੋਰ ਦੇ ਉੱਤੇ ਰੋਕੀ ਆ, ਉਹ ਜਿਹੜਾ ਰੋਕਤਾ ਜੁਝਾਰੂਆਂ ਨੇ ਰੋਕਤੀ ਨਹਿਰ। ਇਹ ਤਾਂ ਸਾਰੀ ਨਹਿਰ ਬਰਨਾਲਾ ਸਰਕਾਰ ਮੌਕੇ ਬਣੀ ਆ, ਕੈਪਟਨ ਅਮਰਿੰਦਰ ਸਿੰਘ ਮੌਕੇ ਬਣੀ। ਸੋ ਜਿਹੜਾ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਣ ਦੇ ਖਿਲਾਫ ਮੋਰਚਾ ਲਾਇਆ ਸੀ, ਐਡਾ ਵੱਡਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਉਹ ਫਿਰ ਬਾਅਦ ਚ ਮੰਨ ਕੇ ਆ ਗਏ ਲੌਂਗੋਵਾਲ ਹੋਣੀ। ਆਹ ਇਹਨਾਂ ਦੀ ਅਕਲ ਆ, ਆਹ ਅਕਾਲੀ ਦਲ ਆ ਜਿਹਦੇ ਤੇ ਕਹਿੰਦੇ ਜੀ ਮਾਣ ਕਰੋ। 1947 ਤੋਂ ਲੈ ਕੇ ਅੱਜ ਤੱਕ ਪੈਰ ਦੇ ਉੱਤੇ ਅਕਾਲੀ ਲੀਡਰਸ਼ਿਪ ਦੀ ਦਸ਼ਾ ਦਿਸ਼ਾ ਨੀਤੀ ਏਜੰਡਾ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ ਵਾਲਾ ਸਾਬਤ ਹੋਇਆ। ਤੇ ਜੇਕਰ ਅੱਜ ਦੇ ਮਾਹੌਲ 'ਚ ਦੇਖੋ, ਆ ਜਿਹੜੇ ਹੁਣ ਜੇ ਕੋਈ ਵੋਟਾਂ ਪਾਉਣ ਲਈ ਪਾਰਟੀਆਂ ਦੀ ਗਿਣਤੀ ਕਰੇ ਵੀ ਕਿਹਨੂੰ ਵੋਟ ਪਾਉਣੀ ਚਾਹੀਦੀ ਆ ਪੰਜਾਬ 'ਚ, ਤਾਂ ਸਭ ਤੋਂ ਮਗਰਲੇ ਸਿਰੇ ਦੇ ਉੱਤੇ ਬਾਦਲ ਦਲ ਆ। ਸਭ ਤੋਂ ਅਖੀਰਲੀ ਤਰਜੀਹ ਆ ਵੀ ਚਲੋ ਬਾਦਲ ਦਲ ਨੂੰ ਵੋਟ ਜੇ ਪਾਉਣੀ ਇਹਨੂੰ ਪਾ। ਇਹ ਕਿਉਂ ਇਹੋ ਜਿਹੇ ਹਾਲਾਤ ਬਣੇ, ਕਿਹਨੇ ਬਣਾਏ ਇਹ ਹਾਲਾਤ? ਇਹਨਾਂ ਦੀਆਂ ਨੀਤੀਆਂ, ਇਹਨਾਂ ਦੀਆਂ ਕਰਤੂਤਾਂ ਨੇ ਬਣਾਏ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਐਸਟ ਹੋਵੇ, ਅਬ ਸਾਰੇ ਭਾਰਤ ਵਿੱਚ ਗਊ ਮਾਤਾ ਨੂੰ ਕੋਈ ਡਾਂਗ ਮਾਰ ਕੇ ਦਿਖਾ ਦੇਵੇ। ਅਗਲਿਆਂ ਨੇ ਇਹੋ ਜਿਹਾ ਮਾਹੌਲ ਬਣਾਇਆ ਤੇ ਸਾਡੇ ਇਹਨਾਂ ਨੇ ਨਿੱਜੀ ਪੱਗ ਵਾਲਿਆਂ ਨੇ ਆਪਦੇ ਰਾਜ ਵਿੱਚ ਐਸਟ ਦੀ ਬੇਅਦਬੀ ਕਰਵਾਈ। ਜੇ ਹੋ ਹੀ ਗਈ ਸੀ, ਮੰਨ ਲਓ ਵੀ ਇਹਨਾਂ ਨੇ ਹੱਥ ਨਾਲ ਨਹੀਂ ਕਰਾਈ, ਇਹਨਾਂ ਨੇ ਉਹਨਾਂ ਨੂੰ ਸ਼ਹਿਰ ਦੇ ਸਾਰਾ ਕੁਝ ਸੱਚ ਮੰਨ ਲਿਆ, ਪਰ ਬਾਅਦ ਚ ਉਹਨਾਂ ਦੁਸ਼ਟਾਂ ਨੂੰ ਕਾਬੂ ਕਰਨ ਕਰਾਉਣ ਦਾ ਕੰਮ ਕਿਹਦਾ ਸੀ? ਡੀਜੀਪੀ ਨੂੰ ਕਹਿੰਦੇ ਬਈ ਤੂੰ ਜੋ ਮਰਜ਼ੀ ਕਰ, 5 ਦਿਨ ਲੈ ਲਾ, 15 ਦਿਨ ਲੈ ਲਾ, ਸਾਰੇ ਦੇ ਸਾਰੇ ਦੁਸ਼ਟ ਜਿਹੜੇ ਨੇ ਉਹ ਉਹਨਾਂ ਨੂੰ ਇਨਸਾਫ ਦੇ ਕਟਹਿਰੇ 'ਚ ਲੈ ਕੇ ਆਉਣਾ। ਪਹਿਲੀ ਗੱਲ ਤਾਂ ਮੁਕਾਬਲੇ ਇੱਥੇ ਝੂਠੇ ਮੁਕਾਬਲੇ ਬਣਾ ਕੇ ਹਜ਼ਾਰਾਂ ਮੁੰਡੇ ਮਾਰਦੇ, ਜੇ ਇਹਨਾਂ ਦੋਸ਼ੀਆਂ ਨੂੰ ਠੋਕ ਦਿੰਦੇ ਕੀ ਇੱਥੇ ਮਸਲਾ ਲੱਗਣੋਂ ਹਟ ਜਾਂਦੀ ਪਾਪੀਆਂ ਨੂੰ। ਪਰ ਉਹਨਾਂ ਨੂੰ ਬਚਾਉਣ ਦੇ ਲਈ ਉਵੇਂ ਹੀ ਜਿਵੇਂ ਪਹਿਲਾਂ ਨਰਕਧਾਰੀ ਕਾਂਡ ਮੌਕੇ ਕਾਰ 'ਚ ਨਰਕਧਾਰੀਆ ਕੱਢਿਆ ਸੀ ਸਰਕਾਰ ਨੇ, ਉਵੇਂ ਹੀ ਹੁਣ ਇਹਨਾਂ ਨੇ ਕੀਤਾ। ਪੂਰੀ ਪ੍ਰੋਟੈਕਸ਼ਨ ਉਹਨਾਂ ਨੂੰ ਦਿੱਤੀ, ਆਪਦੇ ਰਾਜ ਵਿੱਚ ਸਰਸੇ ਵਾਲਿਆਂ ਨੂੰ ਨਹੀਂ। ਹਾਂ, ਜਿਨ੍ਹਾਂ ਨੇ ਸਿੱਖਾਂ ਨੇ ਇਨਸਾਫ ਦੀ ਗੱਲ ਕੀਤੀ ਉਹਨਾਂ ਨੂੰ ਜ਼ਰੂਰ ਗੋਲੀਆਂ ਮਾਰੀਆਂ, ਉਹਨਾਂ ਨੂੰ ਜ਼ਰੂਰ ਡਾਂਗਾ ਮਾਰੀਆਂ, ਉਹਨਾਂ ਤੇ ਮੁਕੱਦਮੇ ਫੜਾਤੇ। ਮਸੇ ਰੰਗੜ ਨਾਲੋਂ ਭੈੜਾ ਰਾਜ ਰਿਹਾ ਜਿੰਨਾ ਟਾਈਮ ਇਹਨਾਂ ਦਾ 2015 ਤੋਂ 17 ਤੱਕ ਰਿਹਾ। ਅੱਕੇ ਹੋਏ ਸਿੱਖ ਨੌਜਵਾਨ ਹਥਿਆਰਾਂ ਦੇ ਰਾਹ ਪੈ ਗਏ ਵਿਚਾਰੇ, ਕੁਛ ਆਪ ਸੋਧੇ ਲਾਉਣ ਤੁਰ ਪਏ, ਫਿਰ ਹੋਰ ਕੀ ਕਰਨ? ਸਿੱਖਾਂ ਨੂੰ ਹਥਿਆਰ ਚੱਕਣ ਲਈ ਮਜਬੂਰ ਸਟੇਟ ਦਾ ਸਿਸਟਮ ਕਰਦਾ, ਪਰ ਸਿਸਟਮ ਦਾ ਇੱਕ ਹਿੱਸਾ ਇਹ ਵੀ ਨੇ ਅਨੀਲੀ ਪੱਗ ਵਾਲੇ। ਹੁਣ ਅੱਜ ਦੇ ਮਾਹੌਲ ਤੇ ਆਈਏ ਬਈ ਜਿਹੜਾ ਇਹ ਹਜੂਰ ਸਾਹਿਬ ਦੇ ਬੋਰਡ ਦੇ ਉੱਤੇ ਕਬਜ਼ਾ ਹੋਇਆ, ਜਾਂ ਹੋਰ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਹੋ ਰਿਹਾ, ਜਾਂ ਹੋਰ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਪੰਥ ਅਤੇ ਪੰਜਾਬ ਦੇ ਹਿੱਤਾਂ ਦਾ ਘਾਣ ਹੋ ਰਿਹਾ, ਸਿੱਖ ਜਜ਼ਬਾਤਾਂ ਦੀ ਹੇਠੀ ਹੋ ਰਹੀ ਆ, ਤੇ ਇਹਦੇ ਲਈ ਸਭ ਤੋਂ ਪਹਿਲੀ ਗੱਲ, ਸਭ ਤੋਂ ਪਹਿਲੀ ਤਰਜੀਹ ਜਿਹੜੀ ਆ ਉਹ ਕਿਹਦੀ ਆ? ਵੀ ਅਕਾਲੀ ਲੀਡਰਸ਼ਿਪ, ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਤਾਂ ਇਹੀ ਕਹਦੇ ਆ ਨਾ ਵੀ ਅਸੀਂ ਆ ਪੰਥ, ਅਸੀਂ ਆ। ਇਹਨਾਂ ਦਾ ਸਭ ਤੋਂ ਪਹਿਲਾ ਫਰਜ਼ ਬਣਦਾ, ਇਹ ਆਪ ਕੁਛ ਕਰਨ ਜੋਗੇ ਹੈ ਹੀ ਨਹੀਂ। ਜੇ ਇਹ ਕੁਛ ਕਰਨ ਜੋਗੇ ਹੁੰਦੇ ਤਾਂ ਦਿੱਲੀ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ। ਉਹਨਾਂ ਨੂੰ ਪਤਾ, ਇਹਨਾਂ ਨੇ ਸਾਰਾ ਭੇਤ ਦੇ ਦਿੱਤਾ ਉਹਨਾਂ ਨੂੰ। ਉਹ ਅਕਾਲੀ ਹੋਰ ਸੀ ਜਿਨ੍ਹਾਂ ਦੇ ਟੁੱਟੇ ਜਿਹੇ ਛੱਤਰ ਹੁੰਦੇ ਸੀ, ਜਿਨ੍ਹਾਂ ਦੇ ਕੱਪੜੇ ਲੀੜੇ ਸਾਦੇ ਹੁੰਦੇ ਸੀ, ਪਰ ਉਹਨਾਂ 'ਚ ਪੰਥ ਦਾ ਜਜ਼ਬਾ ਇੰਨਾ ਕੁੱਟ-ਕੁੱਟ ਭਰਿਆ ਹੁੰਦਾ ਸੀ ਵੀ ਦਿੱਲੀ ਹਮੇਸ਼ਾ ਡਰੀ ਰਹਿੰਦੀ ਸੀ। ਸਾਰਾ ਭਾਰਤ ਐਮਰਜੈਂਸੀ ਮੌਕੇ ਸੁੰਨ ਹੋਇਆ ਪਿਆ ਸੀ, ਡਰਿਆ ਪਿਆ ਸੀ। ਕਹਿੰਦੇ ਕਹਾਉਂਦੇ ਵੱਡੇ ਜਿਹੜੇ ਆਪਦੇ ਆਪ ਨੂੰ ਘੈਂਟ ਕਹਾਉਂਦੇ ਆ, ਉਹ ਇੰਦਰਾ ਮੂਹਰੇ ਐਮਰਜੈਂਸੀ ਮੌਕੇ ਲਿਖ ਗਏ, ਮੁੱਚ ਗਏ। ਪਰ ਪੰਜਾਬ ਜਾਗਿਆ, ਪੰਥ ਜਾਗਿਆ, ਐਮਰਜੈਂਸੀ ਦਾ ਠੋਕਵਾਂ ਵਿਰੋਧ ਕੀਤਾ, ਧਰਮ ਯੁੱਧ ਮੋਰਚੇ ਮੌਕੇ ਕੀਤਾ, ਕਿਸਾਨ ਸੰਘਰਸ਼ ਮੌਕੇ ਮੋਦੀ ਦੀਆਂ ਲਲਕੜੀਆਂ ਕਢਾਈਆਂ। ਇਹ ਆ ਪੰਜਾਬ, ਇਹ ਆ ਪੰਥ। ਤੇ ਇਹ ਪੰਥ ਨੂੰ, ਇਹ ਪੰਜਾਬ ਨੂੰ ਅੱਜ ਇਹ ਬਾਦਲ ਦਲ ਕਿਉਂ ਮਨਜ਼ੂਰ ਨਹੀਂ? ਇਹ ਦਿੱਲੀ ਵਾਲਿਆਂ ਨੂੰ ਪਤਾ ਵੀ ਇਹਨਾਂ ਦੇ ਨੇੜ ਦੀ ਨਹੀਂ ਲੰਘਦੇ ਹੋ। ਇਸ ਕਰਕੇ ਜਿਹੜੀ ਕਮਜ਼ੋਰੀ ਹੈ, ਜਿਹੜੀ ਪਾਟੋ ਧਾੜ ਜਿਹੜਾ ਇਹ ਬੈਠੇ, ਇਹ ਛੱਡਦੇ ਨਹੀਂ। ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨ ਹੋ ਰਹੀ ਨਹੀਂ। ਸਿੱਖ ਸੰਸਥਾਵਾਂ ਦੇ ਉੱਤੇ ਜਿਹੜੇ ਬੰਦੇ ਕਾਬਜ ਹੋਏ ਬੈਠੇ ਨੇ, ਇਹਨਾਂ 'ਚ ਪੰਥ ਦਾ ਭਰੋਸਾ ਕੋਈ ਨਹੀਂ, ਤੇ ਜਦੋਂ ਲੋੜ ਪੈਣੀ ਆ ਪੰਥ ਨੂੰ ਉਦੋਂ ਸੰਗਤ ਨੇ ਆਉਣਾ ਕੋਈ ਨਹੀਂ। ਇਹ ਦਿੱਲੀ ਵਾਲਿਆਂ ਨੂੰ ਸਮਝ, ਇਸ ਕਰਕੇ ਉਹਨਾਂ ਦੀ ਜ਼ਰੂਰਤ ਪੈਂਦੀ ਆ। ਤੇ ਅੱਜ ਦੀ ਤਰੀਕ 'ਚ ਅਗਲਾ ਜਿਹੜਾ ਕੰਮ ਹੈ ਉਧਰ ਨੂੰ ਜੇ ਧਿਆਨ ਦਈਏ ਵੀ ਜੇਕਰ ਕੋਈ ਸਿੱਖ ਨੌਜਵਾਨ ਜਾਂ ਕੋਈ ਸਿੱਖਾਂ ਦੀ ਧਿਰ ਇਹਨਾਂ ਤੋਂ ਬਗੈਰ ਪੰਥ ਦੀ ਸਹਿਮਤੀ ਨਾਲ ਮੈਦਾਨ ਵਿੱਚ ਆ ਡਟੇ, ਸੰਗਤਾਂ ਉਹਦੇ ਤੇ ਭਰੋਸਾ ਕਰ ਬੈਠਣ ਤੇ ਲੱਗੇ ਕਿ ਇਹ ਤਾਂ ਦਿਨੋਂ ਦਿਨ ਸੰਗਤ ਵਿੱਚ ਆਪਦੀ ਕੁਰਬਾਨੀ ਨਾਲ ਮਕਬੂਲ ਹੋ ਰਿਹਾ, ਇਹ ਪੰਜਾਬ ਅਤੇ ਪੰਥ ਵਿੱਚ ਦਿਨੋਂ ਦਿਨ ਚੜ੍ਹਦੀ ਕਲਾ 'ਚ ਜਾ ਰਿਹਾ, ਇਹ ਜਿਹੜਾ ਫੈਨੋਮਨਾ ਇਹ ਸਾਡੀ ਤਾਂ ਪੱਟੀ ਮੇਸ ਕਰ ਦੂ। ਉਦੋਂ ਬਾਅਦ ਵਿੱਚ ਇਹ ਸਾਰੇ ਧਾਰਮਿਕ ਤੇ ਸਿਆਸੀ ਲੀਡਰਸ਼ਿਪ, ਜਿਵੇਂ ਅਮਰਤਪਾਲ ਸਿੰਘ ਵੇਲੇ ਦੋਹੀ ਹੱਥੀ ਪਿੱਟਦੇ ਹੁੰਦੇ ਸੀ, ਜਿਹੜਾ ਰਵਨੀਤ ਬਿੱਟੂ ਪਿੱਟਿਆ ਜਾਂ ਹੋਰ ਕਲਪੇ ਆ, ਉਹਨਾਂ ਦੀ ਗੱਲ ਤਾਂ ਸਭ ਤੋਂ ਵੱਧ ਉਸ ਮੌਕੇ ਮਜੀਠੀਆ, ਸਭ ਤੋਂ ਵੱਧ ਮਜੀਠੀਆ ਤੇ ਉਹਦੀ ਕੰਪਨੀ ਆ ਬਾਦਲ ਦਲ ਵਾਲਿਆਂ ਨੇ ਉਦੋਂ ਰੰਡੀ ਰੋਣਾ ਪਾਇਆ ਹੁੰਦਾ। ਕੀ ਨਹੀਂ ਕੀਤਾ? ਸੋ ਬਾਦਲ ਦਲ ਨੇ ਜਿਵੇਂ ਅਮਰਤਪਾਲ ਦੇ ਫੈਨੋਮਨੇ ਮੌਕੇ ਵਿਰੋਧ ਕੀਤਾ, ਸੰਤ ਭਿੰਡਰਾਂ ਵਾਲਿਆਂ ਦੇ ਫੈਨੋਮਨੇ ਮੌਕੇ ਵਿਰੋਧ ਕੀਤਾ, ਜਦੋਂ ਹੁਣ ਵੀ ਕੋਈ ਉੱਠ ਖੜੇ ਵੀ ਚਲੋ ਬਾਦਲ ਕਹਿੰਦਾ ਤਾਂ ਕਿਸੇ ਨੇ ਸਾਥ ਸਹਿਯੋਗ ਨਹੀਂ ਦੇਣਾ, ਨਾ ਹੀ ਉਹਨਾਂ ਨੇ ਪੰਥ ਵਾਲੇ ਪਾਸੇ ਆਉਣਾ। ਅੱਜ ਬਿਆਨ ਸਭ ਤੋਂ ਪਹਿਲਾਂ ਤਾਂ ਅਕਾਲੀ ਲੀਡਰਸ਼ਿਪ ਦਾ ਹੋਣਾ ਚਾਹੀਦਾ ਸੀ। ਧਾਮੀ ਦਾ ਬਿਆਨ ਦਵਾ ਕੇ ਫਿਰ ਜਥੇਦਾਰ ਦਾ ਦਵਾ ਲੈਣਗੇ ਵੀ ਅਸੀਂ ਤਾਂ ਜੀ ਪੰਥ। ਫਿਰ ਤੁਸੀਂ ਵਿੱਚ ਪੰਗੇ ਕਾਹਤੋਂ ਲੈਂਦੇ ਹੋ ਪੰਥ ਦੇ ਮਸਲਿਆਂ 'ਚ?
ਜਦੋਂ ਤੁਹਾਡੇ ਕੋਲੇ ਜ਼ਰੂਰਤ ਹੀ ਨਹੀਂ, ਗੱਲ ਹੀ ਨਹੀਂ ਕਰਨ ਦੀ। ਹੁਣ ਆਪ ਇਹਨਾਂ ਨੇ ਮੂਹਰੇ ਲੱਗਣਾ ਨਹੀਂ ਤੇ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰਨਾ। ਐ ਮਰ ਰਹੇ ਆਪਾਂ, ਕਿੱਧਰ ਜਾਵਾਂਗੇ? ਤੇ ਉੱਪਰੋਂ ਆਪਣੇ ਆਪ ਦੇ ਆਪ ਨੂੰ ਨਾ ਬੜੇ ਸੜਾਉਂਦੇ ਆ, ਜਿਹੜੇ ਅਜੀਤ ਵਾਲਾ ਉਹ ਬੜੇ ਇਹਨਾਂ ਦੇ ਲਿਖਦਾ, ਇਹ ਲੱਗਣ ਲਾ ਦਿੰਦੇ ਆ ਵੀ ਅਸੀਂ ਬਹੁਤ ਵੱਡੀ ਸੇਵਾ ਕਰ ਰਹੇ ਹਾਂ, ਬੜਾ ਦਿਮਾਗ ਆ ਸਾਡਾ। ਕਾਹਦਾ ਦਿਮਾਗ ਆ ਤੁਹਾਡਾ? ਆਏ ਦਿਨ ਪੰਥ ਦੇ ਪੰਜਾਬ ਦੇ ਉੱਤੇ ਹਮਲੇ ਹੋ ਰਹੇ ਨੇ ਤੇ ਸਿੱਖਾਂ ਦੇ ਹਿੱਤਾਂ ਦਾ ਤੁਹਾਡੇ ਸਾਹਮਣੇ ਨੁਕਸਾਨ ਹੋ ਰਿਹਾ, ਤੁਸੀਂ ਕੱਖ ਨਹੀਂ ਸਵਾਰ ਸਕਦੇ ਪੰਥ ਦਾ ਪੰਜਾਬ। ਇਸ ਮਾਹੌਲ ਦੇ ਵਿੱਚ ਅਸੀਂ ਜਾਈਏ ਤਾਂ ਜਾਈਏ ਕਿੱਧਰ? ਕਿਹੜੇ ਖੂਜ ਡਿੱਗੀਏ ਪੰਥ ਵਾਲੇ, ਪੰਜਾਬ ਵਾਲੇ? ਆਪ ਇਹਨਾਂ ਨੇ ਸੰਸਥਾਵਾਂ ਤੋਂ ਪਾਸੇ ਨਹੀਂ ਹੋਣਾ, ਨਾ ਇਸ ਟਾਈਮ ਅਗਵਾਈ ਕਰਨ ਜੋਗੇ ਨੇ, ਨਾ ਇਹਨਾਂ ਦਾ ਸੰਗਤਾਂ ਭਰੋਸਾ ਕਰਦੀਆਂ ਨੇ। ਤੇ ਜਿਨ੍ਹਾਂ ਦਾ ਭਰੋਸਾ ਕਰਦੇ ਉਹਨਾਂ ਨੂੰ ਕਹਿੰਦੇ ਆ ਕਾਂਗਰਸ ਦਾ ਏਜੰਟ, ਉਹਨਾਂ ਨੂੰ ਕਹਿੰਦੇ RSS ਦਾ ਏਜੰਟ, ਉਹਨਾਂ ਨੂੰ ਭੰਡਣ ਬਹਿ ਜਾਂਦੇ। ਸੋ ਜਿਹੜਾ ਇਸ ਮੌਕੇ ਇਹ ਮਾਹੌਲ ਆ, ਇਸ ਮਾਹੌਲ ਨੂੰ ਸਮਝਣ ਦੀ ਲੋੜ ਆ। ਆਪਾਂ ਬਹੁਤ ਭਾਰੀ ਖਤਰੇ 'ਚ ਆ ਰਹੇ ਹਾਂ। ਇਹਨਾਂ ਨੇ ਪਾਸੇ ਹਟਣਾ ਨਹੀਂ ਤੇ ਨਵੇਂ ਨੂੰ ਕਿਸੇ ਨੂੰ ਉੱਠਣ ਦੇਣਾ ਨਹੀਂ। ਤੇ ਜਿਹੜਾ ਨਵਾਂ ਉੱਠੇ ਉਹਦੇ ਲਈ ਸਾਡੇ ਆਪ ਦੇ ਬੰਦੇ ਕਿਵੇਂ ਰੋੜੇ ਅਟਕਾਉਂਦੇ ਆ ਉਹਦੀ ਵੀ ਗੱਲ ਆਪਾਂ ਕਰਾਂਗੇ। ਪਰ ਚੱਕਰ ਇੱਕ ਹੋਰ ਹੈ, ਉਹਨੂੰ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਆਪਾਂ ਨੂੰ ਉੱਲੂ ਬਣਾਉਂਦੇ ਆ, ਬੇਵਕੂਫ ਬਣਾਉਂਦੇ ਆ ਸੰਗਤ ਨੂੰ, ਕੌਮ ਨੂੰ, ਕਿ ਜੀ ਅਸੀਂ ਬੜੇ ਸਿਆਣੇ ਆ। ਮੈਨੂੰ ਦੱਸੋ ਵੀ BJP ਨਾਲ ਸਾਂਝ ਬਣਾ ਕੇ, ਖਾਕੀ ਕੱਛੇ ਪਾ ਕੇ, ਜਾਂ ਪੰਜਾਬ ਦੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਪੰਜਾਬ ਦਾ ਕੋਈ ਭਲਾ ਹੋਇਆ? ਕੁਛ ਭਲਾ? ਜਿਹੜੀ ਇਹ ਫੁਕਰੀ ਮਾਰੀ ਜਾਂਦੀ ਰਹੀ ਆ ਕਿ ਹਿੰਦੂ ਸਿੱਖ ਏਕਤਾ, ਵਿਕਾਸ ਬੜਾ ਕਰਤਾ, ਭਾਈਚਾਰਕ ਸਾਂਝ, ਕਦੋਂ ਪੰਜਾਬ 'ਚ ਭਾਈਚਾਰਕ ਸਾਂਝ ਟੁੱਟੀ ਆ? ਸਾਰੇ ਖਾੜਕੂ ਲਹਿਰ ਦੌਰਾਨ ਇੱਥੇ ਤਾਂ ਸੰਤ ਭਿੰਡਰਾਂ ਵਾਲਿਆਂ ਨੂੰ ਸਭ ਤੋਂ ਵੱਧ ਭੰਡਿਆ ਜਾਂਦਾ ਰਿਹਾ ਨਾ। ਹਜ਼ਾਰਾਂ ਇਹੋ ਜਿਹੇ ਹਿੰਦੂ ਆ ਜਿਹੜੇ ਸੰਤ ਭਿੰਡਰਾਂ ਵਾਲਿਆਂ ਨੂੰ ਆ ਕੇ ਮਿਲਦੇ ਗਿਲਦੇ ਰਹੇ ਤੇ ਸਾਥ ਸਹਿਯੋਗ ਦਿੰਦੇ ਰਹੇ। ਇਹ ਤਾਂ ਮੀਡੀਆ ਨੇ ਬਣਾਇਆ ਹੋਇਆ ਸੀ ਵੀ ਸੰਤ ਭਿੰਡਰਾਂ ਵਾਲਿਆਂ ਤੋਂ ਹਿੰਦੂ ਬੜੇ ਡਰਦੇ ਆ, ਜਾਂ ਹਿੰਦੂ ਬੜੇ ਐਂ ਕਰਦੇ ਆ, ਉਹ ਕਰਦੇ। ਖਾੜਕੂ ਲਹਿਰ ਦੌਰਾਨ ਹਜ਼ਾਰਾਂ ਹਿੰਦੂ ਨੇ, ਅੱਜ ਵੀ ਬਥੇਰੇ ਨੇ। ਅੱਜ ਮੈਨੂੰ ਬਥੇਰਿਆਂ ਦੇ ਹਿੰਦੂ ਮੁੰਡਿਆਂ ਦੇ ਫੋਨ ਆਉਂਦੇ ਆ ਵੀ ਭਾਜੀ ਖਾਲਿਸਤਾਨ ਤੋਂ ਬਗੈਰ ਬਚਣਾ ਪੰਜਾਬ ਦਾ ਔਖਾ। ਸੋ ਨਾ ਤਾਂ ਪੰਜਾਬ ਦੇ ਹਿੰਦੂ ਸਿੱਖ ਏਕਤਾ ਨੂੰ ਕੋਈ ਖਤਰਾ, ਨਾ ਇੱਥੇ ਵਿਕਾਸ ਬਕੂਸ ਨੂੰ ਕੋਈ ਪ੍ਰੋਬਲਮ। ਅਸਲੀ ਗੱਲ ਹੈਗੀ ਆ ਕਿ ਸਿੱਖਾਂ ਦਾ ਤੇ ਸਿੱਖੀ ਦਾ ਘਾਣ ਹੋ ਰਿਹਾ। ਇਹ ਉਹਨੂੰ ਬਚਾਉਣ ਜੋਗੇ ਹੈ ਨਹੀਂ, ਪਰ ਇਹ ਮੂਹਰੇ ਇਹਨਾਂ ਨੇ ਅੜੇ ਰਹਿਣਾ। ਜੇ ਕੋਈ ਇਹੋ ਜਿਹੀ ਗੱਡੀ ਹੋਵੇ ਜਿਹਦੀ ਡਰਾਈਵਿੰਗ ਸੀਟ ਤੇ ਇੱਕ ਬਿਲਕੁਲ ਅਜੱਡ ਬੰਦਾ ਬਹਿ ਜੇ, ਸਮਝ ਉਹਨੂੰ ਹੋਵੇ ਨਾ, ਤੇ 20 ਵਾਰੀ ਉਹਨੇ ਤੁਰਨ ਵੇਲੇ ਨਹੀਂ ਨੁਕਸਾਨ ਕਰਤਾ ਹੋਵੇ, ਗੱਡੀ ਕੰਧ 'ਚ ਮਾਰੀ, ਰੋੜੇ 'ਚ ਮਾਰੀ, ਜੇ ਉਹਨੂੰ ਸਾਰੇ ਜਣੇ ਪਿੱਟਣ ਲੱਗਿਆ ਵੀ ਪਾਸੇ ਹੋ ਜਾ, ਕੋਈ ਚੱਜ ਹਾਲ ਦਾ ਬੰਦਾ ਬਿਠਾ ਲਾਂਗੇ, ਉਹਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਪਾਸੇ ਹੋ ਜਾਣਾ ਚਾਹੀਦਾ। ਪਰ ਨਾ ਤਾਂ ਆਹ ਜਿਹੜੇ ਬੈਠੇ ਆ ਇਸ ਵੇਲੇ ਘੜਮ ਚੌਧਰੀ, ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਜਿੰਨੀਆਂ ਸਾਡੀਆਂ ਹੋਰ ਸੰਸਥਾਵਾਂ ਦੇ ਉੱਤੇ ਬੈਠੇ ਆ ਚਿੰਬੜੇ, ਜਿਹੜੇ ਆ ਬਾਦਲ ਦਲ ਦੀ ਲੀਡਰਸ਼ਿਪ ਜਿਹੜੀ ਸਿਆਸੀ ਬਣੀ ਫਿਰਦੀ ਹੈ, ਇਹਨਾਂ ਸਾਰਿਆਂ ਨੂੰ ਭੋਰਾ ਵੀ ਸ਼ਰਮ ਨਹੀਂ ਹੈਗੀ ਕਿ ਸਾਡੇ ਸਾਹਮਣੇ ਹੁੰਦਿਆਂ ਕੌਮ ਦਾ ਨੁਕਸਾਨ ਹੋ ਰਿਹਾ ਤੇ ਜਦੋਂ ਅਸੀਂ ਕੁਝ ਕਰਨ ਜੋਗੇ ਨਹੀਂ ਤੇ ਅਸੀਂ ਪਾਸੇ ਹੋ ਜਾਈਏ। ਫੜਾ ਜਿੰਨੀਆਂ ਮਰਜ਼ੀ ਮਰਵਾ ਲਓ, ਚੱਕ ਦਿਆਂਗੇ, ਫੂਕ ਦਿਆਂਗੇ, ਦਿੱਲੀ ਵਾਲਾ ਨੂੰ ਪਤਾ ਹੀ ਆ ਤੁਹਾਡਾ। ਤੇ ਜਿਹੜੀਆਂ ਕਰਤੂਤਾਂ ਇਹਨਾਂ ਨੇ ਕਰਕੇ ਪੰਥ ਤੇ ਪੰਜਾਬ ਦੇ ਵਿੱਚ ਆਪਦਾ ਪੂਰੀ ਤਰ੍ਹਾਂ ਨਾਸ਼ ਮਾਰ ਲਿਆ ਵਾ, ਨੁਕਸਾਨ ਕਰ ਲਿਆ ਵਾ, ਉਵੇਂ ਦਾ ਹੀ ਨਾਸ਼ ਮਾਰਿਆ ਹੋਇਆ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੇ। ਇਹਨਾਂ ਨੇ ਉਦੋਂ ਬਹਿ ਕੇ ਉੱਥੇ ਦਿੱਲੀ 'ਚ ਜਿਵੇਂ ਸਿੱਖ ਜਜ਼ਬਾਤਾਂ ਦੀ, ਸਿੱਖ ਹੱਕਾਂ ਤੇ ਹਿੱਤਾਂ ਦੀ ਹੇਠੀ ਕੀਤੀ, ਹੁਣ ਦੁਬਾਰਾ ਫੇਰ ਪੰਗਾ ਖੜਾ ਕਰਨ ਚੱਲੇ ਆ 13 ਫਰਵਰੀ ਨੂੰ ਦਿੱਲੀ ਜਾਣਾ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਦੀਪ ਸਿੱਧੂ ਦੇ ਸੰਬੰਧ ਵਿੱਚ ਉਹਦਾ ਸ਼ਹੀਦੀ ਦਿਹਾੜਾ ਮਨਾਉਣਾ ਸਿੱਖਾਂ ਨੇ। ਇਹਨਾਂ ਨੇ ਦਿੱਲੀ ਦਾ ਪ੍ਰੋਗਰਾਮ ਰੱਖ ਲਿਆ, ਸੰਯੁਕਤ ਕਿਸਾਨ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਚੱਲੋ। ਹੁਣ ਪਿਛਲੀ ਵਾਰ ਜਦੋਂ ਇਹ ਗਏ, ਸਿੱਖ ਨੌਜਵਾਨ ਗਏ, ਦੀਪ ਸਿੱਧੂ ਦੀ ਜਾਂ ਹੋਰ ਸਾਰਿਆਂ ਦੀ ਆਪਾਂ ਨੂੰ ਕਹਾਣੀ ਦਾ ਪਤਾ ਹੈ, ਇਹਨਾਂ ਨੇ ਕਿਵੇਂ ਪਿੱਟੇ ਉੱਥੇ। ਖਾਸ ਤੌਰ ਤੇ 26 ਜਨਵਰੀ ਵਾਲੇ ਕਾਂਡ ਤੋਂ ਬਾਅਦ ਜਿਹੜਾ ਰਜਿੰਦਰ ਕਾਮਰੇਡ ਆ ਰਾਜੇਵਾਲ ਹੁਣੀ ਕਿਵੇਂ ਭੜਕਾਈ ਮਾਰਦੇ ਸੀ ਵੀ ਸਾਨੂੰ ਪਤਾ ਕਿੰਨੇ ਕਰੋੜ ਰੁਪਈਆ ਇਹਨਾਂ ਨੇ ਲਿਆ ਇਹ ਖੇਡ ਖਰਾਬ ਕਰਨ ਲਈ, ਸਾਡੇ ਮੋਰਚੇ 'ਚ ਇਹ ਫਲਾਨੇ ਏਜੰਟ ਨੇ, ਜੇ ਉਹ। ਤੇ ਇਹਨਾਂ ਨੇ ਜਿਹੜਾ ਉਹ ਗੰਦ ਪਾਇਆ, ਉਹਦੀ ਕਰਕੇ ਸਿੱਖ ਮਨਾਂ ਦੇ ਵਿੱਚ ਇਹਨਾਂ ਪ੍ਰਤੀ ਬਹੁਤ ਜ਼ਿਆਦਾ ਰੋਸ ਆ। ਅੱਜ ਜਿਵੇਂ ਸੁਖਬੀਰ ਬਾਦਲ ਐਂਡ ਕੰਪਨੀ ਮਾਝੇ 'ਚ ਤੁਰੇ ਫਿਰਦੇ ਆ, ਕਿਸੇ ਨੇ ਬਾਂਹ ਫੜ ਕੇ ਥੋੜੀ ਕਹਿਣਾ ਕਿ ਭਾਈ ਤੁਸੀਂ ਇੱਥੇ ਪਿੰਡਾਂ 'ਚੋਂ ਵੋਟਾਂ ਨਾ ਭਾਲੋ, ਅਸੀਂ ਤੁਹਾਨੂੰ ਕੋਈ ਵੋਟ ਬਾਟ ਨਹੀਂ ਪਾਉਣੀ,
ਇਹਨਾਂ ਨੂੰ ਇਸ ਲਾਇਕ ਹੀ ਨਹੀਂ ਸਮਝਦੇ ਅਗਲੇ ਕਿ ਗੱਲ ਇਹਨਾਂ ਦੇ ਮੂੰਹ ਤੇ। ਅਗਲਾ ਕਹਿੰਦਾ ਜਦੋਂ ਸੁਣਨੀ ਨਹੀਂ ਮੰਨਣੀ ਨਹੀਂ ਕਿਸੇ ਦੀ, ਇਹਨਾਂ ਨੂੰ ਫਾਇਦਾ ਕੀ ਗੱਲ ਇਹਨਾਂ ਦਾ ਭਕਾਈ ਮਾਰਨ ਦਾ। ਸੋ ਇਹਨਾਂ ਨੂੰ ਕਹਿਣਾ ਕਿਸੇ ਨੇ ਨਹੀਂ, ਪਰ ਵੋਟ ਨਹੀਂ ਪਾਉਣੀ। ਐਵੇਂ ਹੀ ਆ ਜਿਹੜੇ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਐਵੇਂ ਚਾਂਭਰੀ ਫਿਰਦੀ ਆ। ਪਿਛਲੀ ਵਾਰ ਬਹੁਤ ਸਾਰੀ ਦੁਨੀਆ ਨੇ ਹਮਾਇਤ ਕੀਤੀ ਸੀ, ਦੂਜੀਆਂ ਕੌਮਾਂ ਧਰਮਾਂ ਮੁਲਕਾਂ ਦੇ ਵੱਡੇ ਲੋਕਾਂ ਨੇ ਵੀ ਹਮਾਇਤ ਕੀਤੀ ਸੀ। ਐਤਕੀ ਜਦੋਂ ਇਹਨਾਂ ਨੂੰ ਉਦੋਂ ਪਿੱਟਦੇ ਸੀ ਵੀ ਨਾ ਉੱਥੇ ਬੈਠੇ ਰਹੋ, ਉਦੋਂ ਤਾਂ ਆ ਗਏ, ਉਦੋਂ ਤਾਂ ਮੰਨੇ ਨਹੀਂ ਕਿਸੇ ਗੱਲ ਨੂੰ। ਤੇ ਹੁਣ ਚੱਲੇ ਆ ਉੱਥੇ। ਇੱਕ ਤਾਂ ਉਹੋ ਜੀ ਸਾਥ ਸਹਿਯੋਗ ਨਹੀਂ ਮਿਲਣਾ, ਦੂਜਾ ਹਰਿਆਣੇ 'ਚ ਨਹੀਂ ਵੜਨ ਦੇਣਾ ਅਗਲਿਆਂ ਨੇ, ਮਾਰ ਕੇ ਛੱਤਰ ਬੇਇੱਜ਼ਤੀ ਕਰਨਗੇ। ਤੀਜਾ ਇਹ ਵੀ ਸਿੱਖ ਮਨਾਂ ਦੇ ਵਿੱਚ ਤਾਂ ਇਹਨਾਂ ਪ੍ਰਤੀ ਰੋਸ ਹੀ ਇੰਨਾ ਜ਼ਿਆਦਾ, ਤੇ ਇਹਨਾਂ ਨੇ ਜਦੋਂ ਬਾਅਦ ਵਿੱਚ ਉਤੋਂ ਆ ਕੇ ਕੋਈ ਇਸ ਗੱਲ ਤੇ ਮੱਲ ਮਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਕਿੰਨੀ ਭਕਾਈ ਮਾਰੀ ਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨ ਮੋਰਚੇ ਵਾਲੇ ਦਿਨਾਂ 'ਚ ਕਿਸਾਨ ਸੰਘਰਸ਼ ਦੀ ਸਟੇਜ ਤੋਂ ਹਰ ਸਿੱਖੀ ਅਤੇ ਸਿੱਖਾਂ ਦਾ ਦੁਸ਼ਮਣ ਬਣਾਇਆ ਜਾ ਰਿਹਾ ਸੀ। ਆਏ ਦਿਨ ਉਥੋਂ ਭਕਾਈ ਮਾਰਦੇ ਸੀ ਨਾਸਤਕ ਤੇ ਕਾਮਰੇਡ। ਐ ਲੱਗਣ ਲਾਤਾ ਜਿਵੇਂ ਕਿਸਾਨ ਸੰਘਰਸ਼ ਮੋਦੀ ਦੇ ਖਿਲਾਫ ਨਹੀਂ, ਇਹ ਤਾਂ ਸਿੱਖਾਂ ਦੇ ਖਿਲਾਫ। ਉਹਨਾਂ ਗੱਲਾਂ ਦਾ ਹੱਲ ਇਹਨਾਂ ਨੂੰ ਪਿਛਲੇ 1.5-2 ਸਾਲ 'ਚ ਕਰਨਾ ਚਾਹੀਦਾ ਸੀ, ਜਾਂ ਹੁਣ ਹੀ ਕਰਦੇ ਕਿ ਅਸੀਂ ਦਿੱਲੀ ਜਾਣਾ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਅਸੀਂ ਮੋਦੀ ਨੂੰ ਜਾ ਕੇ ਘੇਰਨਾ ਚਾਹੁੰਦੇ ਹਾਂ। ਠੀਕ ਹੈ ਗੱਲ ਤੁਹਾਡੀ, ਨੁਕਤਾ ਤੁਹਾਡਾ, ਏਜੰਡਾ ਤੁਹਾਡਾ ਠੀਕ, ਨੀਤੀ ਪੱਖੋਂ ਠੀਕ, ਪਰ ਹੋਣਾ ਇਹ ਚਾਹੀਦਾ ਸੀ ਪਹਿਲਾਂ ਅਸੀਂ ਸਾਰੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ 'ਚ ਅਖੰਡ ਪਾਠ ਕਰਾਵਾਂਗੇ, ਉੱਥੇ ਫਿਰ ਅਰਦਾਸ ਕਰਾਂਗੇ ਤੇ ਸਮੁੱਚੀਆਂ ਉਸ ਮੌਕੇ ਦੀਆਂ ਗਲਤੀਆਂ ਲਈ, ਗੜਬੜਾਂ ਲਈ ਮਾਫੀ ਮੰਗਾਂਗੇ। ਖਾਸ ਤੌਰ ਦੇ ਉੱਤੇ ਜਿਹੜੀ ਅਸੀਂ 26 ਜਨਵਰੀ ਨੂੰ ਉੱਥੇ ਰਜਿੰਦਰ ਕਾਮਰੇਡ ਤੇ ਹੋਰਾਂ ਨੇ ਗੰਦ ਪਾਇਆ, ਜਿਵੇਂ ਸਿੱਖ ਜਜ਼ਬਾਤਾਂ ਦੇ ਉੱਤੇ ਉਹਨਾਂ ਨੇ ਲੂਣ ਮਿਰਚ ਭੁੱਕਿਆ ਜ਼ਖਮਾਂ ਦੇ ਉੱਤੇ, ਉਹ ਸਾਰੇ ਕਾਸੇ ਦੇ ਲਈ ਮਾਫੀ ਮੰਗਾਂਗੇ। ਤੇ ਸਿੱਖ ਨੌਜਵਾਨੀ ਨੂੰ, ਖਾਲਸਾ ਪੰਥ ਨੂੰ ਅਪੀਲ ਕਰਾਂਗੇ ਕਿ ਪਾਗਾਂ ਦਾੜਿਆਂ ਦੀ ਲਾਜ ਰੱਖ ਲਓ, ਆਓ ਆਪਾਂ ਦਿੱਲੀ ਨਾਲ ਫੇਰ ਇੱਕ ਵਾਰੀ ਲੜਨ ਭਿੜਨ ਚੱਲੇ ਆ ਤੇ ਉੱਥੇ ਕੋਈ ਮੋਰਚਾ। ਹੁਣ ਉਧਰ ਨੂੰ ਜਾਣਾ ਨਹੀਂ ਪੰਥ ਨੇ, ਸੰਗਤ ਨੇ, ਉਵੇਂ ਸਾਥ ਸਹਿਯੋਗ ਨਹੀਂ ਮਿਲਣਾ ਤੇ ਅਗਲਿਆ ਉਹ ਹਾਰ ਉੱਥੇ ਫੇਰ ਹੋ ਤੇ ਉਹਦੇ ਨਾਲ ਜਿਹੜੀ ਚੜ੍ਹਤ ਬਣੀ ਹੋਈ ਹੈ ਸਾਡੀ ਵੀ ਕਿਸਾਨ ਸੰਘਰਸ਼ ਮੌਕੇ ਸਿੱਖਾਂ ਨੇ ਬੱਲੇ ਬੱਲੇ ਕਰਾਤੀ, ਇੱਕ ਤਾਂ ਉਹ ਟੁੱਟੂ। ਦੂਜਾ ਆ ਜਿਹੜਾ ਸਾਡੇ ਤੇ ਨਵੀਂ ਭਾਜੀ ਚੜੀ ਆ, ਉਹਦੇ 'ਚ ਜਦੋਂ ਅਸੀਂ ਕੁਝ ਨਾ ਕਰ ਪਾਵਾਂਗੇ, ਇਹ ਲਗਾਤਾਰ ਹੋ ਰਹੀਆਂ ਹਾਰਾਂ ਜਿਹੜੀਆਂ ਨੇ ਇਹ ਸਿੱਖ ਚੇਤਨਾ ਨੂੰ ਬਹੁਤ ਬੁਰੀ ਤਰ੍ਹਾਂ ਘੇਰ ਰਹੀਆਂ, ਬਹੁਤ ਤੰਗ ਹੋਵਾਂਗੇ। ਸੋ ਜਿਹੜਾ ਇਸ ਮੌਕੇ ਸਾਰੀ ਲੀਡਰਸ਼ਿਪ ਆ, ਚਾਹੇ ਉਹ ਕਿਸਾਨ ਲੀਡਰਸ਼ਿਪ ਹੈ, ਚਾਹੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਆ, ਚਾਹੇ ਸਿੱਖਾਂ ਦੀ ਰਾਜਨੀਤਿਕ ਲੀਡਰਸ਼ਿਪ ਆ, ਸਾਰਿਆਂ ਦੀ ਇਸ ਮੌਕੇ ਅਯੋਗਤਾ, ਬੇਵਕੂਫੀ ਤੇ ਬਦਤਮੀਜੀ ਦੇ ਝੰਡੇ ਝੂਲ ਰਹੇ। ਤੋ ਇਸ ਮਾਹੌਲ ਦੇ ਵਿੱਚ ਕੀ ਬਣੂਗਾ? ਬਹੁਤ ਹੀ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਨੇ। ਆਏ ਦਿਨ ਸਿੱਖ ਆਪਾਂ ਲੂਜ਼ ਕਰ ਰਹੇ ਹਾਂ, ਲੂਜ਼ਰ ਬਣਦੇ ਜਾ ਰਹੇ ਹਾਂ। ਕੋਈ ਅਕਲ ਦੀ ਗੱਲ ਇੱਥੇ ਸੋਚਣ ਸਮਝਣ ਨੂੰ ਕੋਈ ਤਿਆਰ ਨਹੀਂ। ਜਿਹੜੇ ਰਾਹਾਂ ਤੇ ਚੱਲ ਕੇ ਹੁਣ ਤੱਕ ਇਹਨਾਂ ਨੇ ਅਕਾਲੀ ਭਾਜਪਾ ਗੱਠਜੋੜ ਜਾਂ ਸਾਰਾ ਕੁਝ ਕੀਤਾ, ਉਹ ਜੁੱਤੀਆਂ ਵਾਲਾ ਕੰਮ ਆ, ਉਹ 'ਚ ਕੁਛ ਨਹੀਂ ਪੰਥ ਨੂੰ ਮਿਲਿਆ। ਐਵੇਂ ਆਪਦੇ ਆਪ ਨੂੰ ਜੋ ਮਰਜ਼ੀ, ਇਹਨਾਂ ਦੇ ਪੱਲੇ 4 ਪੈਸੇ ਜ਼ਰੂਰ ਬਣੇ ਹੋਣਗੇ, ਸਿੱਖਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ। ਖੈਰ, ਇੱਕ ਹੋਰ ਖਬਰ ਸਾਂਝੀ ਕਰਕੇ ਫਤਿਹ ਬੁਲਾਉਂਦੇ ਆ। ਇੱਕ ਤਾਂ ਹਰ ਸਾਲ ਦੀ ਤਰ੍ਹਾਂ 12 ਫਰਵਰੀ ਨੂੰ ਮਾਨ ਦਲ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ, ਜਨਮ ਦਿਹਾੜਾ ਉਦੋਂ ਹੈ ਨਹੀਂ ਹੈ, ਇਹ ਚੇਤੇ ਰੱਖੋ ਬਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਜੂਨ ਮਹੀਨੇ ਦਾ, ਸ਼ਹੀਦੀ ਦਿਹਾੜਾ ਵੀ ਜੂਨ ਦਾ 6 ਜੂਨ ਦਾ, ਉਹਨਾਂ ਦਾ ਜਨਮ ਜੂਨ ਮਹੀਨੇ ਦੇ ਸ਼ੁਰੂਆਤੀ 1-2 ਜੂਨ ਦਾ ਹੈ। ਤੇ 12 ਫਰਵਰੀ ਦਾ ਇਸ ਕਰਕੇ ਵੀ ਉਦੋਂ ਜਨਮ ਦਿਨ ਆਪਣਾ ਇਹ ਸ਼ਹੀਦੀ ਦਿਹਾੜਾ ਟਕਸਾਲ ਵਾਲੇ ਕਹਿੰਦੇ ਸੀ ਸੰਤ ਹਜੇ ਚੜ੍ਹਦੀ ਕਲਾ 'ਚ, ਤੇ ਸੰਤਾਂ ਦਾ ਕੋਈ ਵੀ ਦਿਨ ਮਨਾਇਆ ਨਹੀਂ ਸੀ ਜਾ ਰਿਹਾ। ਤੇ ਉਦੋਂ ਇਹ ਸੋਚਿਆ ਵੀ ਕੋਈ ਤਾਂ ਦਿਨ ਰੱਖੋ, ਸੋ ਏਦਾਂ ਹੀ ਵੀ ਆਪਾਂ ਉਹਨਾਂ ਦੀ ਯਾਦ ਅਸੀਂ ਤਾਂ ਜਨਮ ਦਿਨ ਮਨਾ ਰਹੇ ਹਾਂ ਜੀ। ਤੋਂ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਜਸਵੀਰ ਸਿੰਘ ਰੋਡੇ, ਦਲ ਖਾਲਸਾ ਦੀ ਲੀਡਰਸ਼ਿਪ ਤੇ ਸਾਰੀਆਂ ਉਸ ਮੌਕੇ ਦੀਆਂ ਜਿੰਨੀਆਂ ਵੀ ਪੰਥਕ ਖਾਲਿਸਤਾਨੀ ਧਿਰਾਂ ਨੇ ਰਲ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਮਾਨ ਸਾਹਿਬ ਦੇ ਸੱਦੇ ਉੱਤੇ ਪ੍ਰੋਗਰਾਮ ਕੀਤਾ ਸੀ। ਭਾਵੇਂ ਹੁਣ ਮਾਨ ਦਲ ਵੱਲੋਂ ਹਰ ਸਾਲ ਉਹ ਕੱਲਿਆਂ ਵੱਲੋਂ ਮਨਾਇਆ ਜਾਂਦਾ, ਉਦੋਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾਂਦਾ ਸੀ। ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਤੇ ਫੋਟੋਆਂ ਉਹ ਸਾਰੀਆਂ ਇਸ ਗੱਲ ਦੀਆਂ ਸਬੂਤ ਨੇ ਕਿ ਵੀ ਸਾਰੇ ਉਦੋਂ ਇਕੱਠੇ ਰਲ ਕੇ ਮਨਾਇਆ ਸੀ।
ਉਸ ਤੋਂ ਬਾਅਦ ਮਾਨ ਦਲ ਦੇ ਕੱਲਿਆਂ ਨੇ ਪ੍ਰੋਗਰਾਮ ਨੂੰ ਰੱਖ ਲਿਆ, ਵਧੀਆ ਗੱਲ ਆ, ਚੰਗੀ ਗੱਲ ਆ। ਇਸ ਵਾਰ ਵੀ ਉਹ 12 ਫਰਵਰੀ ਨੂੰ ਮਨਾ ਰਹੇ ਨੇ। ਦੂਸਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਵੈਨਕੂਵਰ ਸਰੀ ਦੇ ਵਿੱਚ 17 ਫਰਵਰੀ ਨੂੰ ਸ਼ਨੀਵਾਰ ਨੂੰ ਜਿਹੜੇ ਸਾਡੇ ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋਏ ਨੇ ਸਿੰਘ, ਉਹਨਾਂ ਸਾਰਿਆਂ ਦੇ ਜਿਹੜੇ ਸਬੰਧ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ 17 ਫਰਵਰੀ ਨੂੰ ਭਾਰਤ ਦੀ ਅੰਬੈਸੀ ਦੇ ਸਾਹਮਣੇ ਵੈਨਕੂਵਰ ਕੈਨੇਡਾ ਦੇ ਵਿੱਚ ਹੋ ਰਿਹਾ। ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ, ਇਹਨਾਂ ਪ੍ਰੋਗਰਾਮਾਂ 'ਚ ਹਾਜ਼ਰੀਆਂ ਭਰੋ। ਤੇ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਹਮਲੇ ਖਾਲਸਾ ਪੰਥ ਉੱਤੇ ਹੋ ਰਹੇ ਨੇ, ਇਹਨਾਂ ਬਾਰੇ ਕੱਲੀਆਂ ਗੱਲਾਂ ਕਰਕੇ ਡੰਗ ਨਹੀਂ ਸਾਰਨਾ, ਮੈਦਾਨ ਵਿੱਚ ਆਉਣਾ ਪੈਣਾ। ਕਿੰਨਾ ਕੁ ਚਿਰ ਬਚੋਗੇ, ਕਿੰਨਾ ਕੁ ਚਿਰ ਪਿੱਛੇ ਨੂੰ ਹਟਦੇ ਜਾਵਾਂਗੇ, ਅਖੀਰ ਲੜਨਾ ਪੈਣਾ, ਅੜਨਾ ਪੈਣਾ, ਖੜਨਾ ਪੈਣਾ। ਇਹ ਬੇਨਤੀ ਕਰਦਾ ਹੋਇਆ ਇੱਥੇ ਸਮਾਪਤੀ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।